ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ, ਉੱਥੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਕਰਦੇ ਨੇ ਤਸੱਲੀ ਬਖਸ਼। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿਮਾ ਸਹੋਤਾ ਹੋਣਾ ਦਾ ਨੰਬਰ ਹੈ 209277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਬੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਖ ਕਰਦੇ ਹਾਂ ਜੀ ਖਬਰਾਂ ਦਾ। ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਤੇ ਜੇਕਰ ਪਾਈਏ ਚਾਨਣਾ ਤਾਂ ਉਧਰ ਜੇਲ੍ਹ ਦੇ ਵਿੱਚੋਂ ਰਾਜੋਆਣਾ ਹੁਣਾਂ ਦੀ ਚਿੱਠੀ ਆਈ ਹੈ। ਇਹ ਚਿੱਠੀ ਕੀ ਕੁਝ ਕਹਿੰਦੀ ਹੈ ਜੀ? ਕਹਿੰਦੇ ਖਾਸਾ ਪੜਥੂ ਪਾਤਾ ਇੱਕ ਚਿੱਠੀ ਨੇ। ਬਿਲਕੁਲ ਤੁਸੀਂ ਪਿਛਲੇ ਕੁਝ ਸਮੇਂ ਦੇ ਦੌਰਾਨ ਵੀ ਵੇਖਿਆ ਹੋਏਗਾ ਕਿ ਬਲਵੰਤ ਸਿੰਘ ਰਾਜੋਆਣਾ ਜਦੋਂ ਵੀ ਕੋਈ ਇਸ ਤਰ੍ਹਾਂ ਚਿੱਠੀ ਲਿਖਦੇ ਆ ਜੇਲ੍ਹ ਦੇ ਵਿੱਚੋਂ ਤੇ ਉਹ ਕਾਫੀ ਕਈ ਵਾਰ ਉਹਦੇ ਚੋਂ ਗੱਲਾਂ ਜਿਹੜੀਆਂ ਨੇ ਚਰਚਾਯੋਗ ਬਣ ਜਾਂਦੀਆਂ ਨੇ। ਜੀ। ਤੇ ਗੱਲ ਇਹ ਆ ਕਿ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚੋਰਾ ਨੂੰ ਸੰਬੋਧਨ ਕੀਤਾ ਹੈ ਜੀ। ਤੇ ਪੰਥ ਦੀ ਆਵਾਜ਼ ਸੰਸਦ ਤੇ ਸਰਕਾਰ ਤੱਕ ਪ੍ਰਭਾਵੀ ਰੂਪ ਦੇ ਵਿੱਚ ਨਹੀਂ ਪਹੁੰਚ ਰਹੀ, ਇਹ ਉਲਾਂਭਾ ਦਿੱਤਾ ਹੈ ਜੀ। ਤੇ ਨਾਲ ਕਿਹਾ ਕਿ ਕੀ ਅਕਾਲ ਤਖਤ ਸਾਹਿਬ ਦੀ ਆਵਾਜ਼ ਇੰਨੀ ਕਮਜ਼ੋਰ ਹੋ ਗਈ ਆ ਕਿ ਇਹ ਸੰਸਦ ਦੇ ਵਿੱਚ ਚੁੱਕੇ ਜਾਣ ਵਾਲੇ ਮਹੱਤਵਪੂਰਨ ਪੰਥਕ ਮੁੱਦਿਆਂ ਨੂੰ ਪ੍ਰਭਾਵੀ ਢੰਗ ਦੇ ਨਾਲ ਨਹੀਂ ਪਹੁੰਚਾ ਪਾ ਰਹੀ। ਜੀ। ਨਾਲ ਲਿਖਿਆ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਹਾੜੇ ਦਾ ਨਾਮ ਬਦਲ ਕੇ ਵੀਰ ਬਾਲ ਦਿਵਸ ਕਰਨ ਦੇ ਵਿੱਚ ਕੇਂਦਰ ਸਰਕਾਰ ਦੇ ਜਿਹੜਾ ਸੰਸਦ ਮੈਂਬਰਾਂ ਤੋਂ ਇਮਦਾਦ ਮੰਗਣ ਵਾਲੀ ਗੱਲ ਹੈ, ਉਹ ਪੰਥ ਦੀ ਮਰਿਆਦਾ ਤੇ ਇਤਿਹਾਸਕ ਮਹੱਤਵ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਹੈ ਜੀ। ਤਾਂ ਇਹਦੇ ਵਿੱਚ ਹੁਣ ਜੇ ਆਪਾਂ ਦੇਖੀਏ ਤਾਂ ਗੱਲ ਇਹ ਆ ਕਿ ਆਪਾਂ ਰਾਜੋਆਣਾ ਨੇ ਜੋ ਸੁਝਾਅ ਦਿੱਤਾ ਪਹਿਲਾਂ ਉਹਦੇ ਤੇ ਥੋੜੀ ਜਿਹੀ ਗੱਲ ਕਰ ਲਈਏ ਤੇ ਫਿਰ ਅੱਗੇ ਚੱਲਦੇ ਹਾਂ। ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਸ਼ਹੀਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਹਾੜੇ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਹਾੜੇ ਰੱਖਿਆ ਜਾਣਾ ਚਾਹੀਦਾ ਤੇ ਪੰਥ ਦੀ ਆਪਣੀ ਮਤਲਬ ਕਿ ਜਿਹੜੀ ਆਪਦੀ ਮਰਿਆਦਾ ਇਤਿਹਾਸਕ ਮਹੱਤਤਾ ਹੈ ਤੇ ਉਹਦੀ ਰੱਖਿਆ ਜਿਹੜੀ ਆ ਉਹ ਖੁਦ ਕਰਨੀ ਚਾਹੀਦੀ ਆ ਜੀ। ਮਤਲਬ ਕਿ ਗੱਲ ਇਹ ਆ ਕਿ ਇੱਕ ਤਰ੍ਹਾਂ ਨਾਲ ਮੇਰੇ ਖਿਆਲ ਦੇ ਨਾਲ ਤਾਂ ਦੇਖੋ ਇਸ ਪੱਤਰ ਦੇ ਵਿੱਚ ਬਈ ਰਾਜਨੀਤਿਕ ਜੋ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਕਿਹਾ ਗਿਆ ਹੈ ਜੀ, ਉਹਨਾਂ ਦਾ ਹੀ ਉਲਾਂਭਾ ਹੈ। ਕੁੱਲ ਮਿਲਾ ਕੇ ਬਲਵੰਤ ਸਿੰਘ ਰਾਜੋਆਣਾ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਜਦੋਂ SGPC ਨਾਲ ਤੇ ਜਾਂ ਏਦਾਂ ਅਕਾਲੀ ਦਲ ਦੇ ਨਾਲ ਥੋੜਾ ਹੁੰਦੇ ਆ ਟੇਢਿਆ ਤੇ ਫਿਰ ਉਹ ਇਸ ਤਰ੍ਹਾਂ ਹੀ ਕਰਦੇ ਆ ਤੇ ਫਿਰ ਮੁਲਾਕਾਤ ਹੋ ਜਾਂਦੀ ਆ, ਕੋਈ ਗੱਲਬਾਤ ਹੋ ਜਾਂਦੀ ਹੈ, ਜੋ ਗਾਂ ਕਰਨੀ ਹੁੰਦੀ ਆ ਚੱਲ ਪੈਂਦਾ ਕੰਮ। ਪਰ ਮੈਂ ਉਸ ਪੱਤਰ ਨੂੰ ਚੰਗੀ ਤਰ੍ਹਾਂ ਪੜ੍ਹ ਚੁੱਕਾ, ਤੁਸੀਂ ਵੀ ਪੜ੍ਹ ਲੈਣਾ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚੋਰਾ ਨੇ ਉਹਦੇ ਚ 14 ਮੈਂਬਰ ਪਾਰਲੀਮੈਂਟ ਦਾ ਨਾਮ ਲਿਖ ਕੇ ਉਹਨਾਂ ਨੂੰ ਆਦੇਸ਼ ਦਿੱਤਾ ਸੀਗਾ ਸਾਹਿਬ ਜੀ। ਤੇ ਉਹ ਕਿਹਦੀ ਰੋਸ਼ਨੀ ਚ ਸੀ ਕਿ SGPC ਸਮੇਤ ਸੰਗਤਾਂ ਵੀ ਲਿਖ ਚੁੱਕੀਆਂ ਨੇ ਕਿ ਭਾਈ ਜਿਹੜਾ ਕੇਂਦਰ ਸਰਕਾਰ ਨੇ ਅਧਿਕਾਰਤ ਤੌਰ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਦਾ ਨਾਂ ਰੱਖਿਆ ਵੀਰ ਬਾਲ ਦਿਵਸ, ਇਸ ਨੂੰ ਬਦਲਿਆ ਜਾਣਾ ਚਾਹੀਦਾ ਜੀ। ਤੇ ਉਹਨਾਂ ਨੇ ਸਿੱਖ MPs ਨੂੰ ਆਦੇਸ਼ ਦਿੱਤਾ ਹੈ, ਬਕਾਇਦਾ ਜੀ ਆਦੇਸ਼ ਦਿੱਤਾ ਹੈ। ਤੇ ਉਸ ਤੋਂ ਬਾਅਦ ਬੀਬਾ ਹਰਸਿਮਰਤ ਕੌਰ ਬਾਦਲ, ਮਾਲਵਿੰਦਰ ਸਿੰਘ ਕੰਗ, ਉਹ ਤੇ ਬੜੀ ਬੁਲੰਦ ਆਵਾਜ਼, ਤੁਹਾਨੂੰ ਪਤਾ ਹੀ ਇਹਨਾਂ ਮੁੱਦਿਆਂ ਦੇ। ਤੇ ਇਸ ਤੋਂ ਇਲਾਵਾ ਸੀਚੇਵਾਲ ਸਾਹਿਬ, ਉਹ ਬਕਾਇਦਾ ਬੋਲੇ ਨੇ ਸਦਨ ਦੇ ਵਿੱਚ ਸਭ ਜਾ ਕੇ ਇਸ ਬਾਬਤ ਜੀ। ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜੇ ਸਿੱਖ ਮੈਂਬਰ
ਜੇ ਆਵਾਜ਼ ਨਹੀਂ ਬਣ ਸਕਦੇ ਸਿੱਖਾਂ ਦੀ, ਤੇ ਫਿਰ ਆਪਾਂ ਕਹਿੰਦੇ ਆ ਕਿ ਬਾਈ ਇਹ ਉੱਥੇ ਜਾ ਕੇ ਘੁੱਗੂ ਬਣ ਜਾਂਦੇ ਆ, ਬੋਲਦੇ ਜੀ ਨਹੀਂ। ਤਾਂ ਗੱਲ ਇਹ ਆ ਕਿ ਆਦੇਸ਼ ਦਿੱਤਾ ਗਿਆ ਉਹਦੇ ਚ, ਜੀ ਕੋਈ ਕੋਈ ਬੇਨਤੀ ਨਹੀਂ ਕੀਤੀ ਗਈ, ਕੋਈ ਉਹਦੇ ਚ ਅਰਜ਼ੋਈ ਨਹੀਂ ਹੈ, ਆਦੇਸ਼ ਹੈ ਤੇ ਉਹਦਾ ਪਾਲਣ ਕੀਤਾ ਮੈਂਬਰ ਪਾਰਲੀਮੈਂਟ। ਔਰ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਉਹਦੇ ਚ ਰਵਨੀਤ ਬਿੱਟੂ ਦਾ ਨਾਮ ਨਹੀਂ ਹੈ ਉਸ ਫਹਿਰਿਸਤ ਦੇ ਜੀ ਵਿੱਚ, ਉਸ ਲਿਸਟ ਦੇ ਵਿੱਚ। ਚੰਗੀ ਜੀ ਤਰ੍ਹਾਂ ਤੁਸੀਂ ਉਸ ਪੱਤਰ ਨੂੰ ਪੜ੍ਹੋ, ਤੇ ਮੇਰੇ ਖਿਆਲ ਹੂੰ ਦੇ ਨਾਲ ਇਹ ਖਲਾਰਾ ਪਾਉਣ ਵਾਲੀ ਗੱਲ ਹੈ। ਜਦ ਕਿ ਮੈਂ ਖੁਦ ਇਸ ਹੱਕ ਦੇ ਵਿੱਚ ਆ ਕਿ ਨਰਿੰਦਰ ਮੋਦੀ ਹੋਰਾਂ ਨੇ ਬਹੁਤ ਅੱਛਾ ਕੰਮ ਕੀਤਾ ਸੀਗਾ, ਜੀ ਜੋ ਸਾਹਿਬਜ਼ਾਦਿਆਂ ਨੂੰ ਸਮਰਪਿਤ ਦਿਹਾੜਾ ਦਿੱਤਾ ਅਧਿਕਾਰਤ ਤੌਰ ਤੇ, ਪਰ ਬਾਲ ਦਿਵਸ ਅੱਗੇ ਹੀ ਆਪਾਂ ਵੇਨੇ ਆ ਮਨਾਇਆ ਜਾਂਦਾ ਹੈ। ਜੀ ਵੀਰ ਦਾ ਮਤਲਬ ਹੁੰਦਾ ਸੂਰਮਾ, ਜੀ ਪੰਜਾਬੀ ਚ ਆਪਾਂ ਕਹਿ ਲਈਏ ਵੀਰ ਬਾਲ ਦਿਵਸ। ਉਹ ਨਾਮ ਇਸ ਤਰ੍ਹਾਂ ਦਾ ਹੈ ਕਿ ਉਹਦੇ ਵਿੱਚ ਸਾਹਿਬਜ਼ਾਦਿਆਂ ਦਾ ਜੀ ਬਹੁਤਿਆਂ ਨੂੰ ਪਤਾ ਨਹੀਂ ਲੱਗਦਾ, ਜਿਹੜੇ ਮਤਲਬ ਕਿ ਦੂਰ ਦਰਾਜ਼ ਨੇ ਆਪਣੇ ਤੋਂ, ਜੀ ਨਾਨ ਸਿੱਖ ਲੋਕ ਨੇ, ਜਾਂ ਸਾਊਥ ਦੇ ਵਿੱਚ ਆ ਜਾਂ ਨਾਰਥ ਈਸਟ ਦੇ ਵਿੱਚ ਆ। ਤਾਂ ਉਹ ਇੱਕ ਜੀ ਮਤਲਬ ਕਿ ਵੀ ਜਿੱਦਾਂ ਕਹ ਲਈਏ ਕਾਮਨ ਜੀ ਸ਼ਬਦਾਵਲੀ ਬਣ ਜਾਂਦੀ ਉਸ ਨਾਮ ਦੀ। ਜੀ ਮੈਂ ਖੁਦ ਇਸ ਹੱਕ ਦੇ ਵਿੱਚ ਆ ਕਿ ਜਦੋਂ ਹਿੰਦੀ ਦਾ ਕੋਈ ਵੀ ਬੁਲਾਰਾ, ਦੇਖੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਜੀ ਉਹਨਾਂ ਕੋਲ ਦਿਹਾੜੇ ਦਾ ਸ਼ਬਦ ਦਿਵਸ ਹੀ ਹੈ, ਜੀ ਆਪਣੇ ਕੋਲ ਦਿਹਾੜਾ ਹੈ, ਉਹ ਰਹਿ ਸਕਦਾ ਹੈ। ਪਰ ਨਾਨ ਸਿੱਖ ਕਿਸੇ ਨੂੰ ਵੀ ਸਾਹਿਬਜ਼ਾਦਾ ਸ਼ਬਦ ਉਚਾਰਨ ਦੇ ਵਿੱਚ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ, ਤੇ ਨਾ ਹੀ ਲਿਖਣ ਦੇ ਵਿੱਚ ਆਉਂਦੀ ਹੈ। ਜੀ ਠੀਕ ਹੈ ਨਾ ਜੀ, ਧੁਨੀ ਜਾਂ ਵਿਆਕਰਣ ਦੀ ਕੋਈ ਸਮੱਸਿਆ ਨਹੀਂ ਹੈ। ਤੇ ਸ਼ਹੀਦ ਤੇ ਪਹਿਲਾਂ ਹੀ ਹਿੰਦੀ ਦੇ ਵਿੱਚ ਲਿਖਿਆ ਜਾਂਦਾ, ਜਦੋਂ ਵੀ ਕੋਈ ਫੌਜੀ ਜਵਾਨ ਸ਼ਹੀਦ ਹੋ ਜਾਂਦਾ ਤੇ ਉਸ ਨੂੰ ਕਿਹਾ ਜਾਂਦਾ ਕਿ ਜਵਾਨ ਸ਼ਹੀਦ ਹੋਏ। ਜੀ ਇਹਦਾ ਮਤਲਬ ਹੈ ਸ਼ਹਾਦਤ, ਸ਼ਹੀਦ, ਤੇ ਮਤਲਬ ਕਿ ਸਾਹਿਬਜ਼ਾਦੇ ਲਿਖਣ ਦੇ ਵਿੱਚ ਕੋਈ ਸਮੱਸਿਆ ਨਹੀਂ, ਹਿੰਦੀ ਦੇ ਬੁਲਾਰੇ ਨੂੰ ਬੋਲਣ 'ਚ ਵੀ ਕੋਈ ਸਮੱਸਿਆ ਨਹੀਂ। ਦਿਵਸ ਜੀ ਲਿਖਿਆ ਜਾ ਸਕਦਾ, ਕਿਉਂ? ਕਿਉਂਕਿ ਉਹਨਾਂ ਦੇ ਕੋਲ ਦਿਹਾੜਾ ਸ਼ਬਦ ਨਹੀਂ ਹੈ। ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਇਹਦੇ ਤੇ ਜੋ ਕੰਮ ਹੋ ਰਿਹਾ ਸੀਗਾ ਠੀਕ ਹੈ। ਹਾਲਾਂਕਿ ਮੈਂ ਧਾਰਮਿਕ ਪੱਖ ਤੋਂ ਮੈਨੂੰ ਨਹੀਂ ਪਤਾ ਕਿ ਕੌਣ ਸਹੀ ਹੈ ਕੌਣ ਨਹੀਂ, ਪਰ ਇੰਨੀ ਜੀ ਵੱਡੀ ਜੇ ਆਵਾਜ਼ ਬੁਲੰਦ ਹੋ ਰਹੀ ਹੈ ਤਾਂ ਮੇਰੇ ਖਿਆਲ ਦੇ ਨਾਲ ਠੀਕ ਹੈ, ਠੀਕ ਹੈ, ਕਿਉਂਕਿ ਅੱਛਾ ਕੰਮ ਕੀਤਾ ਸੀ ਕੇਂਦਰ ਸਰਕਾਰ ਨੇ। ਬਸ ਨਾਂ ਦੀ ਪ੍ਰੋਬਲਮ ਹੈ, ਤੇ ਹੋ ਸਕਦਾ ਹੈ ਗਾਂ ਇਲੈਕਸ਼ਨ ਲੜਨਾ ਭਾਰਤੀ ਜਨਤਾ ਪਾਰਟੀ ਨੇ, ਹੋ ਸਕਦਾ ਗੁਰਪ੍ਰੀਤ ਜੀ ਕਿ ਇਹਦੇ 'ਚ ਕਰੈਕਸ਼ਨ ਕਰ ਦੇਣ, ਇਹਦੇ 'ਚ ਸੋਧ ਕਰ ਦੇਣ। ਜੀ ਤਾਂ ਮੈਨੂੰ ਤੇ ਲੱਗਦਾ ਕਿ ਵਲਾ ਪਾਉਣ ਦੀ ਜ਼ਰੂਰਤ ਨਹੀਂ ਸੀ, ਪਰ ਖੈਰ ਜੋ ਵੀ ਆ, ਤੁਹਾਨੂੰ ਪਤਾ ਉੱਥੋਂ ਆਈ ਚਿੱਠੀ ਕਈ ਵਾਰ ਜਿਹੜੀ ਹੈ ਜੇਲ੍ਹ ਦੇ ਵਿੱਚੋਂ, ਇੱਥੇ ਖਬਰ ਵੱਡੀ ਬਣ ਜਾਂਦੀ ਆ, ਅੱਗੇ ਵੀ ਹੋਇਆ ਕਦੋਂ ਵਾਰੀ। ਜੀ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਗੱਲ ਕਰਦੇ ਹਾਂ, ਉਧਰ ਸੀਐਮ ਸਾਹਿਬ ਨੇ ਕਹਿੰਦੇ ਸੱਦ ਲਿਆ ਵਿਸ਼ੇਸ਼ ਇਜਲਾਸ, ਇਸ 'ਚ ਕੀ ਖਾਸ ਹੋਣ ਦੀ ਆਸ ਹੈ ਜੀ? ਦੇਖੋ ਇਹ ਮਨਰੇਗਾ ਨੂੰ ਲੈ ਕੇ ਆ ਵਿਸ਼ੇਸ਼ ਇਜਲਾਸ। ਜੀ ਮਨਰੇਗਾ ਦਾ ਵੀ ਹੁਣ ਇਹਦੇ 'ਚ ਵੀ ਨਾ, ਮੈਂ ਜਦੋਂ ਵੀ ਗੱਲ ਪੰਜਾਬੀ ਮੀਡੀਆ 'ਚ ਕਿਤੇ ਵੀ ਛਿੜਦੀ ਆ, ਤਾਂ ਮੈਂ ਇਹਦੇ ਵਿੱਚ ਵੀ ਇੱਕ ਚੀਜ਼ ਦੇਖਦਾ ਕਿ ਇਹਦੇ ਵਿੱਚ ਵੀ ਨਾਂ ਬੜਾ ਮਹੱਤਵਪੂਰਨ ਹੋ ਜਾਂਦਾ ਹੈ। ਮੈਂ ਅੱਗੇ ਦੱਸਿਆ ਸੀਗਾ ਜੀ ਕਿ ਗੱਲ ਇਹ ਹੈ ਕਿ ਵਿਕਸਿਤ ਭਾਰਤ ਗਰੰਟਰ ਫॉर ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਣ। ਜੀ ਹੁਣ ਤੁਸੀਂ ਦੇਖੋ ਕਿ ਵਿਕਸਿਤ ਹਿੰਦੀ, ਭਾਰਤ ਹਿੰਦੀ, ਗਰੰਟਰ ਅੰਗਰੇਜ਼ੀ, ਫॉर ਅੰਗਰੇਜ਼ੀ, ਰੋਜ਼ਗਾਰ ਹਿੰਦੀ ਤੇ ਪੰਜਾਬੀ, ਐਂਡ ਫੇਰ ਆ ਗਿਆ ਅੰਗਰੇਜ਼ੀ, ਆਜੀਵਿਕਾ ਹਿੰਦੀ, ਮਿਸ਼ਨ ਅੰਗਰੇਜ਼ੀ, ਗ੍ਰਾਮੀਣ ਹਿੰਦੀ। ਇਹ ਕੀ ਜੀ ਆ? ਇਹਨੂੰ ਗੌਰ ਨਾਲ ਜੇ ਵੇਖੋਗੇ ਤਾਂ ਇਦਾਂ ਲੱਗਦਾ ਕਿ ਜਿਵੇਂ ਕਾਫੀ ਜਦੋਜਹਿਦ ਤੋਂ ਬਾਅਦ ਇਹਨਾਂ ਨੇ ਜੀ ਰਾਮ ਜੀ ਬਣਾਇਆ, ਮਤਲਬ ਕਿ ਰਾਮ ਲਾਇਆ। ਜੀ ਠੀਕ ਹੈ ਨਾ ਜੀ। ਤਾਂ ਗੱਲ ਇਹ ਆ ਕਿ ਇਸ ਮਾਸਟਰੀ ਤੋਂ ਬਾਅਦ ਜੇ ਆਪਾਂ ਵੇਖੀਏ ਤਾਂ ਜ਼ਿਆਦਾ ਡਿਬੇਟ ਵੀ ਨਾਮ ਤੇ ਹੀ ਹੋਈ ਆ ਕਿ ਮਹਾਤਮਾ ਜੀ ਗਾਂਧੀ ਦਾ ਨਾਮ ਇਹਦੇ ਵਿੱਚੋਂ ਕਿਉਂ ਕੱਟਿਆ ਗਿਆ। ਗਾਂਧੀਵਾਦੀ ਤੇ ਕਾਂਗਰਸੀ ਜਿਹੜੇ ਆ ਉਹ ਇਸ ਗੱਲ ਤੇ ਬਹੁਤ ਪਰੇਸ਼ਾਨ ਹੋਏ, ਜੀ ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਜਿਹੜੇ ਭਾਜਪਾ ਵਾਲੇ ਉਹ ਇਸ ਤਰ੍ਹਾਂ ਦਾ ਨਾਮ ਜਾਣਬੁੱਝ ਕੇ ਵੀ ਕਈ ਵਾਰ ਲੈ ਆਉਂਦੇ ਆ ਕਿ ਜ਼ਿਆਦਾ ਵਿਰੋਧ ਹੋਊਗਾ ਤੇ ਇਹਨਾਂ ਨੂੰ ਰਾਮ ਵਿਰੋਧੀ ਕਿਹਾ ਜਾਊਗਾ। ਜੀ ਸਮਝਦੇ ਹੋ ਨਾ, ਪੈਂਤੜਾ ਵੀ ਹੁੰਦਾ। ਜੀ ਹੁਣ
ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਵਿਸ਼ੇਸ਼ ਇਜਲਾਸ ਸੱਦਾਂਗੇ, ਬੁਲਾਵਾਂਗੇ। ਜੀ ਹੁਣ ਵਿਸ਼ੇਸ਼ ਇਜਲਾਸ ਜੇ ਹੋਵੇਗਾ ਗੁਰਪ੍ਰੀਤ, ਤਾਂ ਇਹਦਾ ਮਤਲਬ ਇਹ ਆ ਕਿ ਇਹਦੇ ਤੇ ਚਰਚਾ ਹੋਵੇਗੀ। ਹੁਣ ਜੀ ਚਰਚਾ ਵਧੀਆ ਗੱਲ ਹੈ, ਤੁਸੀਂ ਕਰਨ ਜਾ ਰਹੇ ਹੋ, ਹੋਣੀ ਵੀ ਹੂੰ ਚਾਹੀਦੀ ਆ। ਮੈਂ ਤਾਂ ਕਹਿੰਦਾ ਪੂਰੇ ਮੁਲਕ ਦੇ ਵਿੱਚ ਚਰਚਾ ਹੋਣੀ ਚਾਹੀਦੀ ਆ। ਕਿਉਂ? ਕਿਉਂਕਿ ਜਿਹੜੀ ਪਹਿਲਾਂ ਮਨਰੇਗਾ ਸੀ ਤੇ ਹੁਣ ਜੀ ਰਾਮ ਜੀ ਆ, ਜੀ ਇਸ ਸਕੀਮ ਦੇ ਵਿੱਚ ਤਕਰੀਬਨ ਮੇਰੇ ਖਿਆਲ ਦੇ ਨਾਲ 8 ਕਰੋੜ ਦੇ ਕਰੀਬ ਲੋਕ ਲਾਭਪਾਤਰੀ ਨੇ। ਇਹਦਾ ਭਵਿੱਖ ਕੀ ਹੋਊਗਾ, ਇਹ ਕਿਸ ਤਰ੍ਹਾਂ ਚਲਾਈ ਜਾ ਸਕਦੀ ਹੈ, ਇਹਦੇ ਤੇ ਜਿੰਨੀ ਵੀ ਚਰਚਾ ਹੋਵੇ ਤੇ ਬਿਹਤਰ ਆ। ਜੀ ਉਹ ਕੌਮੀ ਪੱਧਰ ਤੇ ਵੀ ਹੋਣੀ ਚਾਹੀਦੀ ਆ। ਪਰ ਗੱਲ ਇਹ ਆ ਕਿ ਜੇ ਤੁਸੀਂ ਸਿਰਫ ਤੇ ਸਿਰਫ ਕੇਂਦਰ ਸਰਕਾਰ ਨੂੰ ਇਜਲਾਸ ਜਾਂ ਸਦਨ ਦਾ ਇਸਤੇਮਾਲ ਕਰਕੇ ਇਕੱਲਾ ਭੰਡਣਾ ਹੈ, ਜੀ ਉਹ ਤੇ ਤੁਸੀਂ ਮਤਲਬ ਮਾਨ ਸਾਹਿਬ ਕਿ ਉਹ ਤੇ ਤੁਸੀਂ ਬੈਠਦੇ ਉੱਠਦੇ ਜਿੱਥੇ ਵੀ ਉਹ ਕਰ ਜਾਂਦੇ ਹੋ ਕੰਮ। ਜੀ ਕਿਸੇ ਨੂੰ ਭੰਡਣਾ ਹੋਵੇ ਤੇ ਤੁਹਾਡੇ ਤੋਂ ਬਿਹਤਰ ਤਰੀਕੇ ਦੇ ਨਾਲ ਆਲੋਚਨਾ ਕੋਈ ਨਹੀਂ ਕਰ ਸਕਦਾ, ਜੀ ਜੀ ਔਰ ਬੜੀ ਮਜ਼ਾਹੀਆ ਕਿਸਮ ਦੀ ਤੁਹਾਡੀ ਆਲੋਚਨਾ ਹੁੰਦੀ ਹੈ। ਪਰ ਇਸ ਇਜਲਾਸ ਦੇ ਵਿੱਚ ਤੁਹਾਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਿੰਨਾ ਪੈਸਾ, ਹੁਣ ਦੇਖੋ ਇਸ ਜੇ ਆਪਾਂ ਦੇਖੀਏ ਸਕੀਮ ਦੇ ਵਿੱਚ ਬਦਲ ਕੀ ਜਾ ਰਿਹਾ ਹੈ ਗੁਰਪ੍ਰੀਤ, ਕਿ ਜਿਹੜਾ ਕੇਂਦਰ ਸਰਕਾਰ ਫੁੱਲ ਬਟਾ ਫੁੱਲ ਤਕਰੀਬਨ ਦਿੰਦਾ ਸੀਗਾ, ਉਹਦੇ ਚ ਉਹਨਾਂ ਨੇ 60-40 ਦੀ ਰੇਸ਼ੋ ਕਰਤੀ ਕਿ 40 ਪੈਸੇ ਤੁਹਾਨੂੰ ਪਾਉਣੇ ਪੈਣਗੇ। ਜੀ ਫਰਜ਼ ਕਰੋ ਜੇ 1000 ਕਰੋੜ ਰੁਪਈਆ ਨਰੇਗਾ ਚ ਆਉਂਦਾ ਸੀ ਇੱਕ ਵਰੇ ਦਾ, ਤੇ ਪੰਜਾਬ ਨੂੰ ਕਿੰਨਾ ਪਾਉਣਾ ਪਿਆ? 400 ਕਰੋੜ। ਤੁਸੀਂ ਇਜਲਾਸ ਚ ਇਹ ਵੀ ਦੱਸਿਓ ਨਾ ਕਿ ਚਲੋ ਉਹਨਾਂ ਨੇ ਤਾਂ ਮਾੜੀ ਕੀਤੀ ਆ, ਜੇ ਉਹ ਵਾਪਸ ਜੀ ਨਹੀਂ ਹਟਦੇ ਤੁਸੀਂ ਉਹਨੂੰ ਕੰਟੀਨਿਊ ਕਰੋਗੇ ਕਿ ਨਹੀਂ? ਜੇ ਕਰੋਗੇ ਪੰਜਾਬ ਦੇ ਵਿੱਚ ਤਾਂ ਉਹ 400 ਕਰੋੜ ਰੁਪਈਆ ਆਵੇਗਾ ਕਿੱਥੋਂ? ਜੀ ਤੇ ਕਰਜ਼ਾ ਚੁੱਕ ਕੇ ਆਏਗਾ। ਜੀ ਜੀ ਤੇ ਜੇ ਕਰਜ਼ਾ ਚੁੱਕ ਕੇ ਆਏਗਾ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਉਹ ਹਰ ਸਾਲ ਤੁਹਾਨੂੰ ਕਰਜ਼ਾ ਚੁੱਕ ਕੇ ਵਧਾਉਣਾ ਵੀ ਪਊਗਾ। ਹਰ ਸਾਲ ਚੁੱਕਣਾ ਜੀ ਤੇ ਪਊ, ਵਧਾ ਕੇ ਚੁੱਕਣਾ ਪਊ, ਕਿਉਂਕਿ ਹਰ ਵਰੇ ਹੋ ਸਕਦਾ ਹੈ ਕਿ ਇਹ ਅਮਾਉਂਟ ਵੱਧਦੀ ਜਾਵੇ। ਜੀ ਤੇ ਜੇ ਨਹੀਂ ਤੇ ਫਿਰ ਤੇ ਤੁਹਾਨੂੰ, ਜੇ ਨਹੀਂ ਤੁਸੀਂ ਕੰਟੀਨਿਊ ਕਰ ਸਕਦੇ ਤਾਂ ਫਿਰ ਤੇ ਤੁਹਾਨੂੰ ਉਹਨਾਂ ਨੂੰ ਭੰਡਣ ਦੀ ਫਿਰ ਜ਼ਰੂਰਤ ਹੀ ਨਹੀਂ, ਉਹਨਾਂ ਨੇ ਤੇ ਜੋ ਕਰਨਾ ਸੀ ਕਰ ਦਿੱਤਾ। ਪਰ ਇਹਦੇ ਨਾਲ ਮੋਦੀ ਵੀ ਐਕਸਪੋਜ਼ ਹੋ ਜਾਂਦੇ ਨੇ। ਮੈਂ ਥੋੜਾ ਜਿਹਾ ਇੱਥੇ ਆਡੀਅנס ਨੂੰ ਲੈ ਜਾਵਾਂਗਾ ਇਕਨੋਮੀ ਦੇ ਪਾਸੇ। ਜੀ ਜਦ ਹੁਣ ਤੁਸੀਂ ਵੇਖੋ ਕਿ ਇਹਨਾਂ ਨੇ ਫੁਕਰੀ ਛੰਡਣੀ ਹੁੰਦੀ ਆ ਤਾਂ ਇੱਕ ਡਾਟਾ ਦਿੰਦੇ ਆ ਕਿ ਪਿਛਲੀ ਤਿਮਾਹੀ ਦਾ ਜੀ ਸਾਡਾ ਗਰੋਥ ਰੇਟ ਸੀ 8.1, ਜੀ ਹਾਈਐਸਟ ਹੈ ਜੀ। ਸਰ ਮੇਰਾ ਇੱਕ ਬੜਾ ਮਤਲਬ ਕਿ ਸਵਾਲ ਰਹਿੰਦਾ ਹਮੇਸ਼ਾ ਜੀ ਕਿ ਜਿਹੜੀਆਂ ਵੈਲਫੇਅਰ ਦੀਆਂ ਸਕੀਮਾਂ ਹੁੰਦੀਆਂ, ਮੋਦੀ ਸਾਹਿਬ ਜੇ ਇਹਦੇ ਤੋਂ ਪਿੱਛੇ ਹਟ ਰਹੇ ਨੇ, ਚਾਹੇ ਉਹ ਸਿੱਖਿਆ ਦਾ ਖੇਤਰ ਆ, ਸਿਹਤ ਦਾ ਖੇਤਰ ਆ, ਚਾਹੇ ਮਨਰੇਗਾ ਵਰਗੀਆਂ ਸਕੀਮਾਂ, ਜੀ ਉਹ ਤਾਂ ਹੀ ਹੈ ਨਾ ਜੇ ਪੈਸਾ ਨਹੀਂ ਹੈ, ਪੈਸੇ ਦੀ ਜੀ ਘਾਟ ਆ, ਫੰਡਾਂ ਦੀ ਘਾਟ ਆ। ਤੇ ਜੇ ਉਦਾਂ ਹੀ ਕਰ ਰਹੇ ਆ ਤਾਂ ਫਿਰ ਇਹਨਾਂ ਦਾ ਗਵਰਨੈਂਸ ਮਾਡਲ ਜਿਹੜਾ ਹੈ ਉਹਦੇ ਤੇ ਕਿੰਤੂ ਹੋਏਗਾ। ਜੇ ਫੰਡਸ ਜੀ ਕਰਕੇ ਕਰ ਰਹੇ ਨੇ ਤਾਂ ਗੁਰਪ੍ਰੀਤ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਫਿਰ 8.1 ਦੀ ਗਰੋਥ ਰੇਟ ਤੁਹਾਡੀ ਕਿਤੇ ਨਾ ਕਿਤੇ ਸ਼ੱਕੀ ਹੈ, ਕਿਉਂਕਿ ਜਿਸ ਜੀ ਦੇਸ਼ ਦੀ ਗਰੋਥ ਰੇਟ ਇੰਨੀ ਆ, ਉਹਦਾ ਉਤਪਾਦਨ, ਉਹਦੀ ਟੈਕਸੀਏਸ਼ਨ ਉਹ ਤੇ ਬਹੁਤ ਸੋਲਿਡ ਹੋਣੀ ਚਾਹੀਦੀ ਹੈ। ਜੀ ਇੱਥੇ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ, ਤੁਹਾਡੀ ਕਮਾਈ ਵਧੀਆ ਹੋਣੀ ਚਾਹੀਦੀ। ਸੋ ਇਹ ਬੜਾ ਵੱਡਾ ਸਵਾਲ ਹੈ ਨਰਿੰਦਰ ਮੋਦੀ ਸਰਕਾਰ ਤੇ। ਕੀ ਮਾਨ ਸਾਹਿਬ ਇਹਨਾਂ ਚੀਜ਼ਾਂ ਤੇ ਵੀ ਧਿਆਨ ਰੱਖ ਕੇ ਬੋਲਣਗੇ, ਤਿਆਰੀ ਜੀ ਨਾਲ ਆਉਣਗੇ ਕਿ ਇਹ ਇਸ ਤਰੀਕੇ ਨਾਲ ਇਹਨਾਂ ਨੂੰ ਐਕਸਪੋਜ਼ ਵੀ ਕੀਤਾ ਜਾਵੇ? ਪਰ ਤੁਸੀਂ ਫਿਊਚਰ ਕੀ ਲੈ ਕੇ ਚੱਲੋਗੇ ਇਸ ਸਕੀਮ ਦਾ, ਉਹ ਵੀ ਜ਼ਰੂਰ ਸਪਸ਼ਟ ਕਰਨਗੇ ਤਾਂ ਬਹੁਤ ਬਿਹਤਰ ਹੋਏਗਾ। ਜੀ ਬਹੁਤੀ ਚਰਚਾ ਜਿੱਦਾਂ ਤੁਸੀਂ ਦੱਸਿਆ ਵੀ ਨਾਮ ਤੇ ਹੋਈ ਹੈ, ਵੀ ਰਾਮ ਜੀ ਦਾ ਨਾਮ ਜੋੜਤਾ। ਇਹ ਜਿਹੜਾ 40-60 ਵਾਲਾ ਰੇਸ਼ੋ ਹੈ, ਇਹਦੇ ਨਾਲ ਤਾਂ ਤਕਰੀਬਨ ਪੰਜਾਬ ਤਾਂ ਬਾਹਰ ਹੀ ਸਮਝੋ ਫਿਰ, ਕਿਉਂਕਿ ਅੱਗੇ ਪੱਲੇ ਨਹੀਂ ਤੇਲਾ ਕਰਦੀ ਮੇਲਾ ਮੇਲਾ, ਉਹ ਵਾਲਾ ਕੰਮ ਤਾਂ ਪਹਿਲਾਂ ਹੀ ਹੈ ਪੰਜਾਬ ਦਾ। ਉਹਦੇ ਚ ਗੁਰਪ੍ਰੀਤ ਇਹ ਹੋ ਸਕਦਾ ਹੈ ਕਿ ਇਲੈਕਸ਼ਨ ਦਾ ਵਰ੍ਹਾ ਸ਼ੁਰੂ ਹੋ ਜਾਏਗਾ ਜੀ ਜਦੋਂ ਇਹ ਇਜਲਾਸ ਹੋਏਗਾ, ਤਾਂ ਹੋ ਸਕਦਾ ਹੈ ਕਿ ਇੱਕ ਵਾਰੀ ਇਹ ਬਜਟ ਚ ਰੱਖ ਦੇਣ, ਕਿਉਂਕਿ ਬਜਟ ਸੈਸ਼ਨ ਆਏਗਾ ਨਾ। ਜੀ ਜੀ ਪਰ ਠੀਕ ਹੈ ਜੀ, ਬਜਟ 'ਚ ਵੀ ਫੇਰ ਹੀ ਰੱਖਣਗੇ ਜੇ ਪੱਲੇ ਹੋਣਗੇ। ਨਹੀਂ ਉਹ ਕਰਨਗੇ ਨਾ, ਉਹ ਤਾਂ ਕਰ ਦੇਣਗੇ, ਪਰ ਗਾਂ ਜੀ ਔਖਾ ਹੋਏਗਾ ਮੇਰੇ ਖਿਆਲ ਦੇ ਨਾਲ। ਜੇ ਆਪਾਂ ਵੇਖੀਏ ਯੂਪੀ ਦਾ ਵੀ 12,000 ਕਰੋੜ ਬਣਦਾ ਹੈ, ਜੀ 12,000 ਕਰੋੜ ਬਣਦਾ ਤੇ 40% ਦੇ ਹਿਸਾਬ ਨਾਲ ਉਹਨਾਂ ਦਾ 5,000 ਕਰੋੜ ਹੈ। ਯੂਪੀ ਵਾਸਤੇ ਵੀ ਔਖਾ ਹੈ,
ਜੀ, ਜੀ। 5000 ਕਰੋੜ ਕੱਢਣਾ, ਮਤਲਬ ਕਿ ਕਈ ਸਟੇਟਾਂ ਇਹਦੇ ਚ ਫਸਣਗੀਆਂ। ਪਰ ਇਹ ਹੋ ਸਕਦਾ ਕਿ ਚੱਲਦਾ ਰੱਖਣ। ਪਰ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ, ਆਪਾਂ ਇੱਕ ਚੀਜ਼ ਹੋਰ ਨਹੀਂ ਸੋਚ ਰਹੇ ਜਿਹੜੀ ਸੋਚਣੀ ਚਾਹੀਦੀ, ਕਿ ਜੀ, ਰਾਹੁਲ ਗਾਂਧੀ ਇੱਕ ਨਾਮ ਤੇ ਜਾਂ ਕਾਂਗਰਸ ਇੱਕ ਨਾਮ ਤੇ ਤਾਂ ਲੜ ਰਹੇ। ਜੀ, ਜੇ 7-8 ਕਰੋੜ ਆਪਾਂ ਦੇਖੀਏ, ਉਹਦੇ ਵਿੱਚ ਜ਼ਿਆਦਾ ਗਰੀਬ ਵਰਗ ਹੈ, ਐਸਸੀ ਹੈ, ਐਸਟੀ ਹੈ, ਜਾਂ ਹੋਰ ਵਰਗ ਨੇ। ਤਾਂ ਜੀ। ਮੇਰੇ ਖਿਆਲ ਦੇ ਨਾਲ ਕਾਂਗਰਸ ਜੇ ਇਹਦੇ ਤੇ ਕੋਈ ਅੰਦੋਲਨ ਛੇੜਦੀ, ਕੋਈ ਲਹਿਰ ਬਣਾਉਂਦੀ, ਤਾਂ ਮੇਰੇ ਖਿਆਲ ਦੇ ਨਾਲ ਇਹ ਕਾਫੀ ਲਾਹੇਵੰਦ ਹੋ ਸਕਦੀ ਸੀ ਸਿਆਸੀ ਤੌਰ ਤੇ। ਜੀ ਬਿਲਕੁਲ। ਪਰ ਕਾਂਗਰਸ ਨੂੰ ਵੇਲ ਕਿੱਥੇ ਹੈ ਜੀ ਇਲੈਕਸ਼ਨ ਵੋਟ ਚੋਰੀ ਦੇ ਮੁੱਦੇ ਤੋਂ ਲੜਨ ਤੋਂ ਇਲਾਵਾ। ਲੱਗਦਾ ਹੈ ਉਹਨਾਂ ਨੇ ਹੁਣ ਅਗਲੀਆਂ ਚੋਣਾਂ ਵੋਟ ਚੋਰੀ ਦੇ ਸਿਰ ਤੇ ਹੀ ਲੜਨੀਆਂ ਨੇ, ਇਸ ਤੋਂ ਬਿਨਾਂ ਕੁਝ ਨਹੀਂ। ਜਾਂ ਫਿਰ ਇਸ ਦੇ ਨਾਮ ਤੇ ਥੋੜਾ ਜਿਹਾ ਰੌਲਾ ਪਾ ਲਿਆ। ਵੈਸੇ ਕਹਿੰਦੇ ਨੇ 125 ਦਿਨ ਦਿਹਾੜੀਆਂ ਹੁਣ ਮਿਲਿਆ ਕਰਨਗੀਆਂ। ਇਹ 60 ਦਿਨ ਤਾਂ ਵੈਸੇ ਹੀ ਨਿਕਲ ਗਏ, ਜਿਹੜੇ ਜ਼ਮੀਨ ਖੇਤੀ ਦੇ ਹੁੰਦੇ ਨੇ, ਕਟਾਈ ਵਢਾਈ ਦੇ ਜਾਂ ਦੁਬਾਰਾ ਲਵਾਈ ਦੇ, ਉਹ ਵਿੱਚੋਂ ਇਹਨਾਂ ਨੇ ਕੱਢਤੇ ਨੇ ਤੇ ਕਹਿੰਦੇ 125 ਦਿਨ ਦੇਵਾਂਗੇ। ਪਹਿਲਾਂ ਪੰਜਾਬ 'ਚ 38 ਦਿਨ ਮਿਲਦਾ, ਜਿਹੜਾ ਆંકੜਾ ਪਹਿਲਾਂ ਸਾਹਮਣੇ ਆਇਆ ਸੀ। ਦੇਖਦੇ ਹਾਂ ਬਣਦਾ ਕੀ ਹੈ। ਵੈਸੇ IMF ਨੇ ਕਹਿਤਾ ਵੀ ਪੰਜਾਬ ਜਿਹੜਾ ਭਾਰਤ ਦਾ ਗਰੋਥ ਰੇਟ ਇਹ ਦੱਸੀ ਜਾਂਦੇ ਨੇ ਉਹ ਜਾਲੀ ਹੈ। ਅੱਗੇ ਚੱਲਦੇ ਹਾਂ। ਉਧਰ ਭਾਜਪਾ ਪ੍ਰਧਾਨ ਦਾ ਗੱਠਜੋੜ ਤੇ ਬਿਆਨ ਸਾਹਮਣੇ ਆਇਆ। ਹਾਂਜੀ, ਦੇਖੋ, ਇਹ ਵੀ ਇੱਕ ਬੜੀ ਇਸ ਵੇਲੇ ਪੰਜਾਬ ਦੇ ਵਿੱਚ ਗੱਲ ਚਰਚਾਯੋਗ ਰਹਿੰਦੀ ਹੈ ਕਿ ਕੀ ਇਹਨਾਂ ਦਾ ਕੋਈ ਗੱਠਜੋੜ ਹੋ ਸਕਦਾ ਹੈ ਕਿ ਨਹੀਂ। ਤਾਂ ਇਹਦੇ ਤੇ ਹੁਣ ਅੱਜ ਪਹਿਲਾ ਬਿਆਨ ਆਇਆ, ਜਦੋਂ ਆਪਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਲਟ ਦੇਖ ਚੁੱਕੇ ਹਾਂ। ਤਾਂ ਅੱਜ ਜਿਹੜੇ ਚਾਚਾ ਚੌਧਰੀ ਆ, ਸੁਨੀਲ ਜਾਖੜ, ਉਹਨਾਂ ਜੀ, ਨੇ ਪੀਸੀ ਕੀਤੀ ਆ। ਤਾਂ ਉਹਨਾਂ ਨੇ ਇੱਕ ਬੜੀ ਪਾਏਦਾਰ ਗੱਲ ਕੀਤੀ ਹੈ, ਤੇ ਮੈਂ ਹਮੇਸ਼ਾ ਇਸ ਗੱਲ ਦੀ ਵਕਾਲਤ ਕਰਦਾ। ਉਹਨਾਂ ਨੇ ਬੜੀ ਗੱਲ ਕੀਤੀ ਹੈ। ਉਹ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਗੱਠਜੋੜ ਤੇ ਫੈਸਲਾ ਚੰਡੀਗੜ੍ਹ 'ਚ ਨਹੀਂ ਹੋ ਸਕਦਾ। ਇਹਦਾ ਜੀ, ਫੈਸਲਾ ਜਿਹੜੀ ਕੌਮੀ ਪੱਧਰ ਦੀ ਲੀਡਰਸ਼ਿਪ ਆ ਉਹਨੇ ਲੈਣਾ ਹੈ। ਪਿਛਲੀ ਜੀ, ਵਾਰ ਗੱਠਜੋੜ ਦਾ ਫੈਸਲਾ ਸਾਬਕਾ PM ਅਟਲ ਬਿਹਾਰੀ ਵਾਜਪਾਈ ਦੇ ਸਮੇਂ ਕੀਤਾ ਗਿਆ ਸੀਗਾ, ਤੇ ਉਦੋਂ ਗੱਠਜੋੜ ਸਰਕਾਰ ਨੇ ਫਿਰ ਚੰਗਾ ਕੰਮ ਕੀਤਾ। ਤੇ ਹੁਣ ਪੰਜਾਬ ਦੇ ਵਿੱਚ ਗੱਠਜੋੜ ਦੀ ਜ਼ਰੂਰਤ ਹੈ ਜਾਂ ਨਹੀਂ, ਇਹ ਰਾਸ਼ਟਰੀ ਕਾਰਜਕਾਰਨੀ ਤੈਅ ਕਰੇਗੀ। ਤੇ ਜੀ, ਉਹ ਕਹਿੰਦੇ ਕਿ ਪਹਿਲਾਂ ਦੀ ਗੱਲ ਕੁਝ ਹੋਰ ਸੀ, ਹੁਣ ਅਸੀਂ ਇਕੱਲੇ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਅਤੇ ਜਿੱਤਣ ਦੇ ਸਮਰੱਥ ਹਾਂ। ਫਿਰ ਉਹਨਾਂ ਨੇ ਇੱਕ ਟਿੱਪਣੀ ਅਮਰਿੰਦਰ ਸਿੰਘ ਹੋਰਾਂ ਤੇ ਵੀ ਕੀਤੀ ਹੈ, ਕੈਪਟਨ ਸਾਹਿਬ ਤੇ, ਕਿ ਕਾਂਗਰਸ ਨੂੰ ਮਿਸ ਕਰਨ ਸੰਬੰਧੀ ਜੋ ਕਹਿ ਰਹੇ ਆ। ਤਾਂ ਉਹਨਾਂ ਨੇ ਕਿਹਾ ਕਿ ਕੈਪਟਨ ਦੇ ਕਾਂਗਰਸ ਦੇ ਵਿੱਚ ਸਾਰੇ ਵੱਡੇ ਨੇਤਾਵਾਂ ਦੇ ਨਾਲ ਬੇਹੱਦ ਚੰਗੇ ਰਿਸ਼ਤੇ ਆ, ਚਾਹੇ ਪਹਿਲਾਂ ਦੇ ਵੀ ਹੋਣ, ਹੁਣ ਦੇ ਵੀ ਹੋਣ। ਉਹਦੇ ਚ ਰਾਜੀਵ ਗਾਂਧੀ ਵੀ ਹੈ ਜਾਂ ਸੋਨੀਆ ਗਾਂਧੀ ਹੈ। ਤਾਂ ਕੈਪਟਨ ਉਹਨਾਂ ਦੇ ਨਜ਼ਦੀਕੀਆਂ ਚੋਂ ਸ਼ਾਇਦ ਉਹੋ ਜਿਹਾ ਮਾਹੌਲ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਚ ਨਾ ਮਿਲਿਆ ਹੋਵੇ। ਵੱਡਾ ਸਵਾਲ ਇਹ ਆ ਕਿ ਅਗਰ ਕਾਂਗਰਸ ਅੱਛੀ ਸੀ ਤਾਂ ਪਿੱਛੇ ਕਿਉਂ ਰਹਿ ਗਈ, ਤੇ ਜੇ ਜੀ, ਭਾਜਪਾ ਬੁਰੀ ਹੈ ਤਾਂ ਇੰਨੀ ਵੱਡੀ ਪਾਰਟੀ ਕਿਵੇਂ ਬਣ ਗਈ। ਹੁਣ ਜੇ ਆਪਾਂ ਆਈਏ ਗੱਠਜੋੜ ਵਾਲੇ ਬਿਆਨ ਤੇ, ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਇਹੀ ਲੀਡਰ ਜਿਹੜੇ ਸੀਗੇ, ਜਾਖੜ ਸਾਹਿਬ ਵਰਗੇ, ਇਹ ਵਕਾਲਤ ਕਰ ਚੁੱਕੇ ਖੁੱਲ ਕੇ, ਪਰ ਹੁਣ ਉਹ ਡਿਪਲੋਮੈਟਿਕ ਤਰੀਕੇ ਨਾਲ ਕਰ ਰਹੇ ਆ। ਉਹਨਾਂ ਨੇ ਉਹ ਜਿਵੇਂ ਕਹਿੰਦੇ ਨਾ, ਤੈਨੂੰ 100 ਦੀ ਇੱਕ ਸੁਣਾਤੀ ਵੇ, ਹੁਣ ਮੈਨੂੰ ਭੁੱਲ ਜਾ ਮੈਂ ਵਿਆਹਤੀ ਵੇ। ਜੀ, ਗੱਲ ਇਹ ਆ ਕਿ ਉਹ 100 ਦੀ ਇੱਕ ਸੁਣਾਤੀ ਕਿ ਭਾਈ ਉਹਨਾਂ ਨੇ ਕਰਨਾ ਜੋ ਕਰਨਾ, ਜੇ ਉਹ ਜੀ, ਚਾਹਣਗੇ ਤੇ ਹੋ ਜਾਏਗਾ, ਜੇ ਨਹੀਂ ਤੇ ਨਹੀਂ। ਬਈ ਇੱਥੇ ਤੁਸੀਂ ਇਹ ਵੇਖਿਆ ਹੋਣਾ, ਇਹਨਾਂ ਨੇ ਗੱਠਜੋੜ ਦੀ ਵਕਾਲਤ ਕੀਤੀ ਸੀ, ਤੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਇਹਨਾਂ ਦੇ ਨਾਲ, ਅਸ਼ਵਨੀ ਜੀ, ਉਹਨਾਂ ਨੇ ਇਨਕਾਰ ਕਰਤਾ ਸੀਗਾ। ਇਸ ਕਰਕੇ ਉਹ ਇੱਕ ਬੜੀ ਮਤਲਬ ਕਿ ਵਿਚਿੱਤਰ ਜੀ ਸਥਿਤੀ ਬਣ ਜਾਂਦੀ ਹੈ, ਕੰਟਰਾਡਿਕਸ਼ਨ ਬਣ ਜਾਂਦੀ ਹੈ। ਸੋ ਇਹਦੇ ਜੀ, ਤੋਂ ਬਚਣ ਵਾਸਤੇ ਇਹਨਾਂ ਨੇ ਕਿਹਾ ਕਿ ਬਿਲਕੁਲ ਗੱਲ ਦਰੁਸਤ ਹੈ। ਤਾਂ 2 ਮਹੀਨੇ ਬੜੇ ਕਰੂਸ਼ਲ ਰਹਿਣਗੇ, ਜਨਵਰੀ ਫਰਵਰੀ। ਸ਼ਾਇਦ ਇਹਨਾਂ 2 ਮਹੀਨਿਆਂ ਦੇ ਵਿੱਚ ਗੱਠਜੋੜ ਤੇ ਕੁਝ ਨਾ ਕੁਝ ਆ ਜਾਏਗਾ, ਸੰਕੇਤ ਮਿਲ ਜਾਏਗਾ। ਦੂਜੀ ਗੱਲ ਹੈ ਕਿ ਠੀਕ ਆ, ਭਾਜਪਾ ਥੋੜਾ ਗਰੋ ਕਰ ਰਹੀ ਆ, ਪਰ ਭਾਜਪਾ ਆਪਣੇ ਪੱਧਰ ਤੇ ਮੇਰੇ ਖਿਆਲ ਦੇ ਨਾਲ ਪੂਰੀਆਂ 117 ਸੀਟਾਂ ਲੜ ਵੀ ਜਾਊਗੀ ਨਾ, ਤਾਂ ਬਹੁਤ ਜੀ, ਸਾਰੀਆਂ ਸੀਟਾਂ ਤੇ ਅੱਜ ਦੀ ਹਾਲਤ ਦੇ ਮੁਤਾਬਕ ਤੇ ਜ਼ਮਾਨਤਾਂ ਵੀ ਬਚਾਉਣੀਆਂ ਔਖੀਆਂ ਨੇ, ਕਿਉਂਕਿ ਕੱਢ ਰਹੀ ਹੈ ਨਹੀਂ ਬੂਥ ਲੈਵਲ ਤੱਕ। ਜੀ, ਤੇ ਜੇ ਮੰਨ ਲਓ ਆਪਾਂ ਅਕਾਲੀਆਂ ਨੂੰ ਦੇਖੀਏ, ਉਹ ਵੀ ਗਰੋ ਕਰ ਰਹੇ ਨੇ ਅੱਗੇ ਨਾਲੋਂ 22 ਤੋਂ ਬਾਅਦ ਖਾਸ ਤੌਰ ਤੇ ਜੇ ਦੋਵੇਂ ਰਲ ਜੀ, ਜਾਂਦੇ ਆ, ਫਿਰ ਤਾਂ ਗੱਠਜੋੜ ਦਾ ਇੱਕ ਮਤਲਬ, ਜਿਵੇਂ ਆਪਾਂ ਕਹਿੰਦੇ ਆ ਨਾ, ਕਿ ਐਸਾ ਵਹਾਅ ਵੀ ਬਣ ਸਕਦਾ ਹੈ ਕਿ ਜਿਹਨੂੰ ਵੇਖ ਕੇ ਫਿਰ ਪਬਲਿਕ ਪਰਸੈਪਸ਼ਨ ਜਿਹੜੀ ਹੁੰਦੀ ਉਹ ਵੀ ਚੇਂਜ ਹੋ ਸਕਦੀ ਹੈ। ਫਾਇਦਾ ਦੋਨਾਂ ਜੀ। ਦਾ।
ਇਹ ਹੋਣਾ ਜਿਹੜਾ ਹੈ ਵਾਕਿਆ ਇਹਨਾਂ ਦੀ ਗੱਲ ਸਹੀ ਆ ਕਿ ਉਹ 2-3 ਚਿਹਰੇ ਇੱਧਰੋਂ ਅਕਾਲੀਆਂ ਚੋਂ ਨੇ, ਸੁਖਬੀਰ ਬਾਦਲ, ਬੀਬਾ ਬਾਦਲ, ਠੀਕ ਹੈ ਜੀ, ਤੇ ਨਾਲ ਕੋਈ 2-4 ਉਹਨਾਂ ਦੇ ਹੋਰ ਬਹੁਤ ਕਰੀਬੀ ਉਹ ਨੇ, ਤੇ ਜਾਂ ਉਧਰੋਂ ਅਮਿਤ ਸ਼ਾਹ। ਅਮਿਤ ਜੀ, ਸ਼ਾਹ, ਹਾਲਾਂਕਿ ਮੈਂ ਤੁਹਾਨੂੰ ਇੱਕ ਹੋਰ ਵਿਚਲੀ ਗੱਲ ਸ਼ਾਇਦ ਅੱਗੇ ਵੀ ਦੱਸੀ ਹੋਵੇ, ਸੁਖਬੀਰ ਬਾਦਲ ਦੇ ਜਿਹੜੇ ਸੰਬੰਧ ਨੇ ਉਹ ਨਿਤਨ ਗਡਕਰੀ ਦੇ ਨਾਲ ਬਹੁਤ ਅੱਛੇ ਨੇ, ਜੀ, ਬਹੁਤ ਅੱਛੇ ਨੇ। ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਆਰਐਸਐਸ ਕੁਝ ਰਾਜਸੀ ਮਾਮਲਿਆਂ 'ਚ ਨਰਿੰਦਰ ਮੋਦੀ ਨੂੰ ਰਾਜ਼ੀ ਕਰ ਲੈਂਦੀ ਆ, ਇਹ ਵੀ ਜੀ, ਫੈਕਟ ਹੈ। ਸੋ ਇਹ ਵੀ ਹੋ ਸਕਦਾ ਹੈ ਕਿ ਵਾਇਆ ਆਰਐਸਐਸ ਜਾਂ ਨਿਤਨ ਗਡਕਰੀ, ਕਿਉਂਕਿ ਨਿਤਨ ਗਡਕਰੀ ਆਰਐਸਐਸ ਦੇ ਚਹੇਤੇ, ਤਾਂ ਇਹ ਹੋ ਸਕਦਾ ਕਿ ਗੱਠਜੋੜ ਦੀ ਗੱਲ ਚੱਲੇ। ਪਰ ਵਾਕਿਆ ਇਸ ਗੱਲ ਦੇ ਨਾਲ ਮੈਂ 101% ਸਹਿਮਤ ਹੋ ਸਕਦਾ ਕਿ ਗੱਠਜੋੜ ਦਾ ਫੈਸਲਾ ਟੌਪ ਲੀਡਰਸ਼ਿਪ ਹੀ ਕਰੇਗੀ, ਪੰਜਾਬ ਦੀ ਲੀਡਰਸ਼ਿਪ ਦੇ ਪਾਸ ਕੁਝ ਨਹੀਂ ਹੈ। ਜੀ। ਉਹ ਇਹਨਾਂ ਦੇ ਖਾਸ ਤੌਰ ਤੇ ਜਾਖੜ ਸਾਹਿਬ ਦੇ ਕਹਿਣ ਵਾਂਗੂ ਵੀ ਚੰਡੀਗੜ੍ਹ ਮੀਟਿੰਗ ਹੋਈ ਜਾਂਦੀ ਹੁੰਦੀ ਹੈ, ਇੱਥੇ ਬੈਠਿਆਂ ਨੂੰ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਹੋਈ ਕੀ ਜਾਂਦਾ ਹੈ, ਉੱਥੋਂ ਹੀ ਮੁੜ ਜਾਂਦੇ ਨੇ ਸਾਡੇ ਸੈਂਟਰ ਵਾਲੇ ਲੀਡਰ ਜਿਹੜੇ ਨੇ। ਚਲੋ ਖੈਰ, ਬਿਲਕੁਲ ਸਹੀ ਕਿਹਾ ਉਹਨਾਂ ਨੇ ਵੀ ਜੋ ਕੁਝ ਹੋਣਾ ਹੈ ਤੇ ਹੋਣਾ ਤਾਂ ਦਿੱਲੀੋਂ ਹੈ, ਚੰਡੀਗੜ੍ਹ ਤਾਂ ਸਿਰਫ ਗੇੜੀਆਂ ਗੂੜੀਆਂ ਹੀ ਨੇ। ਚੱਲਦੇ ਹਾਂ ਅੱਗੇ, ਤੇ ਉਧਰ ਕੈਸ਼ ਫੋਰ ਸੀਐਮ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਜੀ, ਇਹ ਕੀ ਹੈ ਸਾਰਾ ਮਾਜਰਾ? ਕੈਸ਼ ਫੋਰ ਸੀਐਮ ਤੁਹਾਨੂੰ ਪਤਾ ਹੀ ਆ, ਬੀਬੀ ਸਿੱਧੂ ਉਹਨਾਂ ਨੇ ਕਿਹਾ ਸੀਗਾ ਕਿ 500 ਕਰੋੜ ਜਾਂ ਵਗੈਰਾ ਵਗੈਰਾ। ਤਾਂ ਦੇਖੋ, ਕੋਈ ਸੱਜਣ ਭਲੇ ਪੁਰਸ਼ ਉੱਥੇ ਚਲੇ ਗਏ ਹਾਈ ਕੋਰਟ ਦੇ ਵਿੱਚ, ਇਸ ਨੂੰ ਜੀ, ਆਧਾਰ ਬਣਾ ਕੇ ਕਿ ਭਾਈ ਇਹ ਬਿਆਨ ਹੈ ਜਿਹੜਾ, ਇਹਦੇ ਤੇ ਸੀਬੀਆਈ ਦੀ ਜਾਂਚ ਜਿਹੜੀ ਹੋਣੀ ਚਾਹੀਦੀ ਆ। ਹਾਈ ਕੋਰਟ ਨੇ ਫਿਰ ਸਪਸ਼ਟ ਕੀਤਾ ਕਿ ਸਿਰਫ ਮੀਡੀਆ ਦੇ ਵਿੱਚ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਜਨਹਿਤ ਪਟੀਸ਼ਨ ਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਜੀ, ਅਦਾਲਤ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਵਿਅਕਤੀ ਨੂੰ ਬੋਲਣ ਦੀ ਆਜ਼ਾਦੀ ਹੈ, ਪਰ ਜਦੋਂ ਤੱਕ ਅਜਿਹੇ ਬਿਆਨਾਂ ਦੇ ਆਧਾਰ ਤੇ ਕੋਈ ਠੋਸ ਅਪਰਾਧ ਨਹੀਂ ਬਣਦਾ ਅਤੇ ਸੰਬੰਧਿਤ ਵਿਅਕਤੀ ਵੱਲੋਂ ਵਿਧੀਵਤ ਲਿਖਤ ਸ਼ਿਕਾਇਤ ਦਰਜ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਅਦਾਲਤ ਦਖਲ ਨਹੀਂ ਕਰ ਸਕਦੀ। ਜੀ, ਤੇ ਚੀਫ ਜਸਟਿਸ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਹ ਜਿਹੜੀ ਟਿੱਪਣੀ ਆ ਉਹ ਇੱਕ ਗੈਰ ਸਰਕਾਰੀ ਸੰਗਠਨ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਹੋਇਆ ਕੀਤੀ। ਤਾਂ ਗੱਲ ਇਹ ਆ ਕਿ ਮਤਲਬ ਇਹਦਾ ਲੱਭੋ ਲੁਭਾਵ ਜਿਹੜਾ ਹੈ ਕਿ ਜੋ ਬੀਬੀ ਸਿੱਧੂ ਨੇ ਕਿਹਾ ਸੀਗਾ ਕਿ ਜੋ ਨੇਤਾ ਸੂਟਕੇਸ ਦਿੰਦਾ ਹੈ ਉਹ ਇੰਨੇ 100 ਕਰੋੜ ਦਾ ਮੁੱਖ ਮੰਤਰੀ ਬਣ ਜਾਂਦਾ ਜੀ। ਕੋਰਟ ਨੇ ਕਿਹਾ ਕਿ ਦੇਖੋ, ਜੇਕਰ ਹਰ ਪ੍ਰੈਸ ਕਾਨਫਰੰਸ ਜਾਂ ਜਨਤਕ ਮੰਚ ਤੇ ਦਿੱਤੇ ਬਿਆਨ ਨੂੰ ਜਨਹਿਤ ਮੁੱਦਾ ਮੰਨ ਲਿਆ ਜਾਵੇ ਤਾਂ ਇਸ ਦਾ ਤਾਂ ਕੋਈ ਅੰਤ ਹੀ ਨਹੀਂ ਹੋਊਗਾ। ਜੀ, ਮਤਲਬ ਕਿ ਇਹ ਤੇ ਅੰਤਹੀਣ ਇੱਥੇ ਸੁਣਵਾਈ ਹੋ ਜਾਏਗੀ ਨਾ, ਕਿ ਫਲਾਣੇ ਨੇ ਆਹ ਕਹਿਤਾ, ਫਲਾਣੇ ਨੇ ਆਹ ਕਹਿਤਾ, ਤੇ ਉਹ ਜਨਹਿਤ ਨਾਲ ਜੁੜਦਾ। ਤਾਂ ਲੀਡਰ ਤੇ ਤੁਹਾਨੂੰ ਪਤਾ ਬੋਲੀ ਜਾਂਦੇ, ਉਹਨਾਂ ਦੇ ਬਿਆਨ ਜੀ, ਤੇ ਰੁਕਦੇ ਹੀ ਨਹੀਂ ਹੈ। ਤੇ ਇਸ ਵਾਸਤੇ ਇਹ ਮਾਮਲਾ ਹਾਈ ਕੋਰਟ ਗਿਆ ਸੀ, ਪਰ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਕਾਫੀ ਸਖਤ ਟਿੱਪਣੀਆਂ ਦੇ ਨਾਲ ਰੱਦ ਕਰ ਦਿੱਤਾ। ਤੁਹਾਨੂੰ ਯਾਦ ਹੋਣਾ, ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਵੀ ਆਧਾਰ ਬਣਾਇਆ ਗਿਆ ਸੀਗਾ ਕਿ ਜੀ ਉਹਨਾਂ ਜੀ, ਨੇ ਕਿਹਾ ਕਿ ਫਲਾਣੇ ਮਹਿਕਮੇ 'ਚ ਰੁਜ਼ਗਾਰ ਦੇਵਾਂਗੇ, ਟਵੀਟ ਕੀਤਾ ਸੀ ਸ਼ਾਇਦ। ਤਾਂ ਜੀ, ਉਦੋਂ ਵੀ ਹਾਈ ਕੋਰਟ ਦਾ ਇਹੋ ਸਟੈਂਡ ਸੀ ਕਿ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਅਦਾਲਤਾਂ ਕਾਰਵਾਈ ਨਹੀਂ ਆਰੰਭ ਸਕਦੀਆਂ। ਸੋ ਇਸ ਵਾਸਤੇ ਜੀ, ਮੇਰੇ ਖਿਆਲ ਦੇ ਨਾਲ ਪਬਲਿਕ ਇੰਟਰਸਟ ਬਣਦਾ ਨਹੀਂ ਸੀਗਾ, ਜਨਹਿਤ ਪਟੀਸ਼ਨ ਬਣਦੀ ਨਹੀਂ ਸੀ। ਨਾਲੇ ਹੁਣ ਤੇ ਬੀਬੀ ਸਿੱਧੂ ਨੇ ਵੀ, ਤੁਹਾਨੂੰ ਪਤਾ ਹੀ ਆ, ਗੱਲ ਗੋਲ ਮੋਲ ਹੋ ਜਾਵੇ ਨਾ, ਮਾਝੇ ਦੇ ਆ ਚੰਨ ਮਖਣ, ਗੱਲਾਂ ਜੀ, ਗੋਲ ਮੋਲ ਕਰਦਾ ਹੈ। ਤੇ ਗੱਲ ਇਹ ਆ ਕਿ ਹੁਣ ਤੇ ਗੱਲਾਂ ਹੀ ਗੋਲ ਮੋਲ ਜੀਆਂ ਹੋ ਗਈਆਂ ਨੇ ਨਾ ਸਾਹਿਬ, ਕਿ ਨਹੀਂ ਜੀ ਜੀ, ਸਾਥੋਂ ਕਿਸੇ ਨੇ ਨਹੀਂ ਲਿਆ, ਮੇਰੀ ਗੱਲ ਨੂੰ ਏਦਾਂ ਕੀਤਾ ਗਿਆ, ਓਦਾਂ ਕੀਤਾ ਗਿਆ। ਤਾਂ ਬਹਰਹਾਲ ਇਹਨਾਂ ਨੇ ਆਪਦਾ ਜਿਹੜਾ ਜ਼ੋਰ ਸੀਗਾ ਉਹ ਲਾਇਆ ਜ਼ਰੂਰ ਹੈ, ਪਰ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਮਨਜ਼ੂਰ ਨਹੀਂ ਕੀਤਾ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਪਾਸਟਰ ਅੰਕੁਰ ਨਰੂਲਾ ਦਾ ਸ਼ਰਮਨਾਕ ਬਿਆਨ ਸਾਹਮਣੇ ਆਇਆ ਜੀ। ਬੜਾ ਸ਼ਰਮਨਾਕ ਆ ਵੈਸੇ ਤੇ, ਜੇ ਤੁਸੀਂ ਵੇਖੋਗੇ ਤੇ ਤੁਹਾਨੂੰ ਯਾਦ ਹੋਣਾ, ਤੁਹਾਡੇ ਜਲੰਧਰ ਦੇ ਵਿੱਚ ਗੁਰਪ੍ਰੀਤ ਇੱਕ ਬੜੀ ਦਰਿੰਦਗੀ ਹੋਈ, ਇੱਕ ਬੱਚੀ ਨੂੰ ਮਾਰ ਦਿੱਤਾ ਗਿਆ ਸੀਗਾ। ਜੀ, ਤੇ ਗੱਲ ਇਹ ਆ ਕਿ ਉਹ ਸ਼ਾਇਦ ਰੇਪ ਦੀ ਅਸਫਲ ਕੋਸ਼ਿਸ਼ ਸੀ, ਉਸ ਤੋਂ ਬਾਅਦ ਕਤਲ ਕੀਤਾ ਗਿਆ। ਜੀ, ਤੇ ਉਸ ਸੰਬੰਧੀ ਕੋਈ 14 ਦਸੰਬਰ ਦਾ ਵੀਡੀਓ ਹੈ ਜਿਹੜਾ ਕਿਸੇ ਸੋਸ਼ਲ ਮੀਡੀਆ ਦੇ ਯੂਜ਼ਰ ਨੇ ਫੇਸਬੁੱਕ ਤੇ ਸ਼ੇਅਰ ਕੀਤਾ, ਤੇ ਜਿਹੜਾ ਬੜਾ ਹੀ ਤੇਜ਼ੀ ਨਾਲ ਵਾਇਰਲ ਹੋਇਆ। ਜੀ, ਇਹਦੇ ਚ ਮਤਲਬ ਕਿ ਜਿਹੜਾ ਨਰੂਲਾ ਹੈ ਉਹ ਇਹ ਕਹਿ ਰਿਹਾ ਕਿ ਜਿਹੜਾ ਬਈ ਮਤਲਬ ਕਿ ਉਹ ਦੋਸ਼ੀ ਆ। ਜੀ, ਉਹ ਕਹਿੰਦਾ ਕਿ ਇਹ ਬੰਦਾ ਕੋਈ ਪਾਪ ਕਰ ਬੈਠਾ ਹੈ, ਤੇ ਹੁਣ ਇਹਦੇ ਧਰਮ ਦੇ ਲੋਕ ਕਹਿ ਰਹੇ ਆ ਕਿ ਇਹ ਦੋਸ਼ੀ ਉਹਨਾਂ ਦੇ ਧਰਮ ਦਾ ਨਹੀਂ, ਉਸਦੇ ਧਰਮ ਜੀ, ਵਾਲਿਆਂ ਨੇ ਉਹਦਾ ਸਾਥ ਛੱਡ ਦਿੱਤਾ ਹੈ। ਹੂੰ, ਤੇ ਨਾਲ ਉਹ ਕਹਿੰਦਾ
ਕਿ ਕਾਸ਼ ਇਸ ਬੰਦੇ ਦੇ ਨਾਲ ਗੱਲ ਕਰਨ ਦਾ ਮੌਕਾ ਮਿਲੇ ਤੇ ਬਈ ਫਿਰ ਮੈਂ ਉਹਨੂੰ ਦੱਸਾਂ। ਤੇ ਨਾਲ ਉਹ ਕਹਿੰਦਾ ਹੈ ਕਿ ਆ ਜਾ ਯੀਸ਼ੂ ਮਸੀਹ ਦੇ ਕੋਲ ਆ ਜਾ, ਤੇਰੇ ਪਾਪ ਮਾਫ ਹੋ ਜਾਣਗੇ। ਹੂੰ। ਤੇ ਬਈ ਨਾਲ ਉਹ ਕਹਿੰਦਾ ਹੈ ਕਿ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਤੇਰੇ ਪਾਪ ਮਾਫ ਹੋ ਗਏ ਤੇ ਤੇਰੀ ਸਜ਼ਾ ਖਤਮ ਜਾਂ ਘੱਟ ਹੋ ਜਾਏਗੀ, ਕਾਨੂੰਨ ਤੈਨੂੰ ਆਪਣੇ ਹਿਸਾਬ ਨਾਲ ਦੇਖੇਗਾ, ਲੇਕਿਨ ਮੈਂ ਤੈਨੂੰ ਕਹਿਣਾ ਚਾਹੁੰਦਾ ਵਾਂ ਕਿ ਆ ਜਾ ਯੀਸ਼ੂ ਮਸੀਹ ਦੇ ਕੋਲ ਆ ਜਾ, ਤੇਰੇ ਪਾਪਾਂ ਨੂੰ ਮਾਫ ਹੋ ਕਰ ਦਿੱਤਾ ਜਾਏਗਾ, ਕਿ ਇਹ ਜੀ, ਦੁਨੀਆ ਤੇਰੀ ਨਹੀਂ, ਅਗਰ ਤੇਰੀ ਹੁੰਦੀ ਤਾਂ ਇਸ ਡਾਊਨ ਟਾਈਮ ਤੇ ਤੈਨੂੰ ਇਸ ਤਰ੍ਹਾਂ ਛੱਡਦੀ ਨਹੀਂ। ਦੇਖੋ ਇਸ ਨੂੰ ਕਿਸੇ ਧਰਮ ਦੇ ਮਾਮਲੇ 'ਚ ਏਦਾਂ ਜੋੜ ਕੇ ਉਦਾਂ ਜੋੜ ਕੇ ਤੇ ਨਾਲ ਆਹ ਗੱਲਾਂ ਕਰਨੀਆਂ, ਮੇਰੇ ਖਿਆਲ ਦੇ ਨਾਲ ਬਹੁਤ ਹੀ ਸ਼ਰਮਨਾਕ ਬਿਆਨ ਬਣ ਜਾਂਦਾ। ਹਾਲਾਂਕਿ ਇਹਦੇ ਤੇ ਸਫਾਈ ਵੀ ਦਿੱਤੀ ਆ, ਜੀ, ਇਹਨੇ ਸਫਾਈ ਵੀ ਦਿੱਤੀ ਆ ਪਾਸਟਰ ਨੇ, ਕਿ ਦੇਖੋ ਪਹਿਲਾਂ ਮੈਂ ਵੀ ਨਸ਼ੇ ਕਰਦਾ ਸੀ, ਏਦਾਂ ਕਰਦਾ ਸੀ, ਉਦਾਂ ਕਰਦਾ ਸੀਗਾ। ਬਈ ਠੀਕ ਆ, ਪਰ ਮੇਰੇ ਖਿਆਲ ਦੇ ਨਾਲ ਧਰਮ ਦਾ ਮਾਮਲਾ ਇਹਦੇ ਚ ਕੀ ਆ ਗਿਆ? ਉਹ ਇਸ ਕਰਕੇ ਸੀ ਕੁਝ ਗੱਲਾਂ ਆਈਆਂ ਗੁਰਪ੍ਰੀਤ, ਕਿ ਕੁਝ ਲੋਕ ਸਾਰੇ ਧਰਮ, ਮੈਂ ਦੇਖੋ ਧਰਮਾਂ ਦਾ ਸਤਿਕਾਰ ਕਰਦਾ, ਮੈਂ ਈਸਾਈ ਭਾਈਚਾਰੇ ਬਾਰੇ ਵੀ ਕਦੇ ਤੁਹਾਨੂੰ ਪਤਾ ਹੀ ਆ ਕੁਰਖਤ ਜ਼ੁਬਾਨ ਨਹੀਂ ਵਰਤੀ। ਹਾਂ, ਇਹਨਾਂ ਦੇ ਬੰਦੇ ਜਿਹੜੇ ਆ ਉਹ ਕੁਝ ਤੁਹਾਨੂੰ ਪਤਾ ਹੀ ਆ, ਜਿਸ ਤਰ੍ਹਾਂ ਭੋਲੇ ਭਾਲੇ ਲੋਕਾਂ ਨੂੰ ਮਗਰ ਲਾਉਂਦੇ ਆ, ਜਿਸ ਤਰ੍ਹਾਂ ਦੇ ਕੁਝ ਸ਼ੋਸ਼ਣ ਦੇ ਦੋਸ਼ ਲੱਗਦੇ ਨੇ, ਅਸੀਂ ਉਹਨਾਂ ਦੀ ਗੱਲ ਹੂੰ, ਹੂੰ, ਕੀਤੀ ਹੈ ਤੇ ਠੋਕ ਕੇ ਕਰਾਂਗੇ, ਉਹ ਕਰਦੇ ਜੀ, ਰਹਾਂਗੇ। ਪਰ ਮੈਂ ਹਰ ਧਰਮ ਦਾ ਸਤਿਕਾਰ ਕਰਦਾ, ਖਾਸ ਤੌਰ ਤੇ ਆਸਥਾ ਦਾ। ਪਰ ਇਹ ਮਸਲਾ ਇਸ ਤਰ੍ਹਾਂ ਸੀ ਕਿ ਕੁਝ ਲੋਕ ਸਿੱਖਾਂ ਨੂੰ ਟਾਰਗੇਟ ਕਰਨ ਲੱਗ ਪਏ, ਕਿਉਂਕਿ ਉਸ ਤੋਂ ਪਹਿਲਾਂ ਪ੍ਰਵਾਸੀ ਵਰਸਜ ਪੰਜਾਬੀ ਦਾ ਮੁੱਦਾ ਸੀ। ਮੈਂ ਜੀ, ਉਹਦੇ ਵੀ ਕਦੇ ਹੱਕ 'ਚ ਨਹੀਂ ਰਿਹਾ। ਇਸ ਤਰ੍ਹਾਂ ਦੇ ਜੀ, ਨੈਰੇਟਿਵ 'ਚ ਮੈਂ ਕਦੇ ਨਹੀਂ ਜਾਂਦਾ, ਨਾ ਮੈਂ ਉਲਝਦਾ ਜੀ ਸਾਹਿਬ। ਜੀ, ਤੋ ਗੱਲ ਇਹ ਆ ਕਿ ਉਸ ਬਿਰਤਾਂਤ ਚੋਂ ਹੀ ਫਿਰ ਜਿਨ੍ਹਾਂ ਨੂੰ ਮੌਕਾ ਮਿਲਿਆ ਕਿ ਆ ਦੇਖੋ ਤੁਹਾਡੇ ਕੀ ਕਰਦੇ, ਫਲਾਣੇ ਕੀ ਕਰਦੇ, ਕਿਉਂਕਿ ਜੀ, ਸ਼ਾਇਦ ਉਹ ਅੰਮ੍ਰਿਤਪਾਨ ਕਰ ਚੁੱਕਾ ਸੀ, ਹੂੰ, ਦਾੜਾ ਵੀ ਉਹਦਾ ਸੀਗਾ। ਤਾਂ ਮਤਲਬ ਕਿ ਇਸ ਆਧਾਰ ਤੇ ਇੱਕ ਹੋਰ ਬਿਰਤਾਂਤ ਸਿਰਜਣ ਦਾ ਯਤਨ ਕੀਤਾ ਗਿਆ। ਤਾਂ ਫਿਰ ਕੁਝ ਲੋਕਾਂ ਨੇ ਸੱਚ ਦੱਸਿਆ ਉੱਥੇ ਆਸ-ਪਾਸ ਦੇ ਰਹਿਣ ਵਾਲਿਆਂ ਨੇ, ਕਿ ਇਹ ਇੱਕ ਜੀ, ਪਖੰਡੀ ਜਿਹੇ ਕਿਸਮ ਦਾ ਬੰਦਾ ਸੀਗਾ। ਚਲੋ ਉਹ ਹੂੰ, ਕੁਝ ਸੱਜਣ ਬੇਲੀ ਜਿਹੜੇ ਮਤਲਬ ਕਿ ਹੋਣਗੇ, ਉਹਨਾਂ ਦਾ ਜੋ ਵਰਸ਼ਨ ਹੋਏਗਾ, ਤੇ ਉਸ ਤੋਂ ਬਾਅਦ ਕੁਝ ਬੰਦਿਆਂ ਨੇ ਵੀਡੀਓ ਪਾ ਕੇ ਕਿਹਾ ਕਿ ਬਈ ਇਹ ਟਾਰਗੇਟ ਨਾ ਕਰੋ, ਇਹ ਬੰਦਾ ਤੇ ਹੈ ਨਹੀਂ ਸੀਗਾ। ਚਲੋ ਉਹਨਾਂ ਨੇ ਵੀ ਕਰ ਦਿੱਤਾ ਸਾਰਾ ਜੋ ਕਰਨਾ ਸੀਗਾ ਜੀ ਜਨਾਬ। ਪਰ ਸਭ ਤੋਂ ਵੱਡੀ ਗੱਲ ਤੇ ਹੁਣ ਇਹੋ ਆ ਕਿ ਇਸ ਨੂੰ ਮੁੱਦਾ ਬਣਾ ਕੇ ਯੀਸ਼ੂ ਦੇ ਕੋਲ ਆ ਜਾ, ਤੇਰੇ ਪਾਪ ਬਖਸ਼। ਅਰੇ ਸਭ, ਜਦੋਂ ਬੰਦਾ ਇੱਥੋਂ ਚਲੇ ਗਿਆ ਫਿਰ ਜੀ, ਉਹਨੇ ਪਤਾ ਨਹੀਂ ਕਿਹਦੇ ਕੋਲ ਜਾਣਾ, ਆਪੇ ਉੱਥੇ ਹਿਸਾਬ ਕਿਤਾਬ ਹੋਏਗਾ। ਇੱਥੇ ਜੋ ਦਰਿੰਦਗੀ ਕੀਤੀ ਉਹਨੂੰ ਭੁਗਤਣ ਦੇ, ਜਾਂ ਤਾਂ ਜੀ, ਛਡਾਲਾ ਜਾ ਕੇ ਜੇਲ੍ਹ ਦੇ ਵਿੱਚ। ਹੂੰ, ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਇਹ ਬੇਲੋੜੀਆਂ ਗੱਲਾਂ ਨੇ, ਤੇ ਮੈਂ ਕਹਿੰਦਾ ਕਿ ਜੀ, ਇਹੋ ਜਿਹੀਆਂ ਗੱਲਾਂ ਨੂੰ ਤਾਂ ਮੀਡੀਆ ਦੇ ਵਿੱਚ ਜਗ੍ਹਾ ਵੀ ਨਹੀਂ ਦੇਣੀ ਚਾਹੀਦੀ। ਵਾਹੀਆਤ ਕਿਸਮ ਹੂੰ, ਦੀਆਂ ਗੱਲਾਂ ਨੇ ਕਿ ਬਾਈ ਏਦਾਂ ਓਦਾਂ, ਕਿਉਂਕਿ ਕ੍ਰਿਮੀਨਲ ਬੰਦੇ ਦੀ ਸਾਈਕੀ ਜਿਹੜੀ ਆ ਉਹ ਕੀ ਆ, ਉਹਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ। ਜਿਸ ਨਾਲ ਦਰਿੰਦਗੀ ਹੋਈ ਉਸ ਦੇ ਪਰਿਵਾਰ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ, ਕਿ ਉਹਨਾਂ ਨੂੰ ਕੋਈ ਠੇਸ ਨਾ ਪਹੁੰਚੇ, ਸਮਾਜ ਦੇ ਵਿੱਚ ਤੁਹਾਡੇ ਸ਼ਬਦ ਦੇ ਨਾਲ ਕੋਈ ਗਲਤ ਮੈਸੇਜ ਨਾ ਜਾਵੇ। ਤਾਂ ਜੀ, ਸੰਵੇਦਨਾ ਜਿਹੜੀ ਹੈ ਉਹ ਵਰਤਣੀ ਚਾਹੀਦੀ ਆ। ਪਰ ਇਹ ਪਾਸਟਰ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜਿੱਦਾਂ ਚੱਲ ਰਿਹਾ, ਇੱਕ ਤੇ ਜੇਲ੍ਹ ਦੀ ਦਾਲ ਪੀਣ ਡਿਆ, ਉਹ ਵੀ ਇਹੋ ਕੁਝ ਜੀ, ਹੀ ਕਰਦਾ ਹੁੰਦਾ ਸੀਗਾ, ਏਦਾਂ ਜੀ ਓਦਾਂ ਆ। ਹੂੰ, ਜੀ। ਉਧਰ ਗ੍ਰਿਫਤਾਰ ਪੁਲਿਸ ਅਫਸਰ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ। ਹਾਂਜੀ, ਦੇਖੋ ਇਹ ਸੁਪਰੀਮ ਕੋਰਟ ਦੇ ਵਿੱਚ ਗਿਆ ਸੀਗਾ ਆਪਣੀ ਗ੍ਰਿਫਤਾਰੀ ਨੂੰ ਚੈਲੰਜ ਕਰਨ ਵਾਸਤੇ, ਤੇ ਅਖੀਰ ਸੁਪਰੀਮ ਕੋਰਟ ਨੇ ਕਿਹਾ ਕਿ ਬਈ ਤੁਸੀਂ ਇੱਥੇ ਨਹੀਂ ਆ ਸਕਦੇ, ਕਿਉਂਕਿ ਤੁਹਾਡਾ ਮਾਮਲਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ, ਤਾਂ ਉੱਥੇ ਜਾਓ। ਜੀ, ਤਾਂ ਫਿਰ ਇਹ ਪਟੀਸ਼ਨ ਜਿਹੜੀ ਵਾਪਸ ਹੋ ਗਈ ਆ। ਤਾਂ ਗੱਲ ਮੁੱਕਦੀ ਇਹੋ ਆ। ਇੱਧਰ ਥੋੜੀ ਜਿਹੀ ਮੈਂ ਤੁਹਾਨੂੰ ਹੋਰ ਅਪਡੇਸ਼ਨ ਵੀ ਦੇ ਦੇਵਾਂ ਕਿ ਬਿਕਰਮ ਮਜੀਠੀਆ ਵੀ ਸੁਪਰੀਮ ਕੋਰਟ ਪਹੁੰਚ ਗਏ ਆ। ਉੱਥੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 4 ਹਫ਼ਤਿਆਂ ਦਾ ਟਾਈਮ ਦਿੱਤਾ ਹੈ ਕਿ ਇਸ ਮਾਮਲੇ ਦੇ ਵਿੱਚ ਆ ਕੇ ਜਵਾਬ ਦਾਖਲ ਕਰੋ। ਯਾਨੀ ਜੀ, ਹੁਣ ਵੀ ਆਪਾਂ ਕਹਿ ਸਕਦੇ ਹਾਂ ਕਿ ਮੱਧ ਜਨਵਰੀ ਤੋਂ ਬਾਅਦ ਜਦੋਂ ਇਹ ਸੁਣਵਾਈ ਹੋਏਗੀ ਸੁਪਰੀਮ ਕੋਰਟ 'ਚ, ਤੇ ਫਿਰ ਉਦੋਂ ਬਾਅਦ ਮਜੀਠੀਆ ਦੀ ਕਿਸਮਤ ਦਾ ਫੈਸਲਾ ਜਿਹੜਾ ਉਹ ਨਿਕਲਣਾ ਸੰਭਵ ਹੋ ਸਕਦਾ ਹੈ। ਪਰ ਦੂਜੇ ਪਾਸੇ ਐਚ.ਐਸ. ਭੁੱਲਰ ਨੂੰ ਉੱਥੋਂ ਕੋਈ ਰਾਹਤ ਨਹੀਂ ਫਿਲਹਾਲ, ਤੇ ਇਹਨੂੰ ਵਾਪਸ ਭੇਜ ਦਿੱਤਾ ਕਿ ਜਾਓ ਬਈ ਹਾਈ ਕੋਰਟ 'ਚ ਜਾਓ। ਤੇ ਪਹਿਲਾਂ ਹੀ ਇਹਨਾਂ ਨੇ ਜੋ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਸੀਗਾ ਭੁੱਲਰ ਤੇ ਵਕੀਲਾਂ ਨੇ, ਤੇ ਉਹਦੇ ਵਿੱਚ ਸੀਬੀਆਈ ਨੇ ਸਾਫ਼ ਦੱਸ ਦਿੱਤਾ ਸੀਗਾ ਕਿ
ਇਹ ਮਾਮਲਾ ਚੰਡੀਗੜ੍ਹ ਦਾ ਅਧਿਕਾਰ ਖੇਤਰ ਦਾ ਸੀਬੀਆਈ ਦਾ ਬਣਦਾ ਹੈ, ਕਿਉਂਕਿ ਰਿਕਵਰੀ ਚੰਡੀਗੜ੍ਹੋਂ ਹੋਈ ਆ। ਤਾਂ ਦੇਖਦੇ ਹਾਂ ਹੁਣ ਐਚਐਸ ਭੁੱਲਰ ਦੀ ਕੋਈ ਖੁਸ਼ਖਬਰੀ ਬਣਦੀ ਹੈ ਕਿ ਨਹੀਂ, ਪਰ ਹਾਲੇ ਮੈਨੂੰ ਲੱਗਦਾ ਕਿ ਟਾਈਮ ਲੱਗੂਗਾ। ਹਾਂ, ਸੁਪਰੀਮ ਕੋਰਟ 'ਚ ਹੋ ਸਕਦਾ ਹੈ ਕਿ ਵਿਕਰਮ ਮਜੀਠੀਆ ਨਾਲ ਜੁੜੀ ਕੋਈ ਉੱਥੋਂ ਵੱਡੀ ਖਬਰ ਆਪਾਂ ਨੂੰ ਕੋਈ ਮਹੀਨੇ, ਡੇਢ ਮਹੀਨੇ, 2 ਮਹੀਨੇ ਬਾਅਦ ਵੇਖਣ ਨੂੰ ਮਿਲੇ। ਜੀ। ਉਧਰ ਜਲੰਧਰ ਦੇ ਵਿੱਚ ਇੱਕ ਪੰਪ ਤੇ ਖੜਿਆਂ ਨੌਜਵਾਨਾਂ ਦੇ ਵੱਲੋਂ ਕਹਿੰਦੇ ਫਾਇਰ ਕੱਢ ਦਿੱਤੇ ਗਏ। ਇਸ ਤੋਂ ਬਾਅਦ ਕੁਝ ਹੀ ਸਮਾਂ ਬੀਤਿਆ ਸੀ, ਘੰਟੇ 2 ਘੰਟੇ 'ਚ ਕਹਿੰਦੇ ਐਨਕਾਊਂਟਰ ਵੀ ਹੋਇਆ। ਹਾਂਜੀ, ਦੇਖੋ ਇਹ ਤੇ ਹੈ। ਇੱਕ ਸ਼ਾਇਦ ਹੁਸ਼ਿਆਰਪੁਰ ਦੇ ਵਿੱਚ ਵੀ ਐਨਕਾਊਂਟਰ ਹੋਇਆ ਮੇਰੇ ਖਿਆਲ ਦੇ ਨਾਲ, ਉੱਥੇ ਵੀ 2 ਬਿਲਕੁਲ, ਸ਼ੂਟਰ ਫੜੇ ਬਿਲਕੁਲ। ਸੀ। ਟਾਂਡੇ ਦੇ ਏਰੀਏ 'ਚ ਹੋਇਆ ਜੀ। ਹਾਂਜੀ, ਟਾਂਡੇ ਦੇ ਏਰੀਏ ਦੇ ਵਿੱਚ ਹੋਇਆ। ਚੌਟਾਲਾ ਸ਼ਾਇਦ ਕੋਈ ਪਿੰਡ ਆ। ਚਟਾਲਾ ਪਿੰਡ, ਜੀ, ਜੀ, ਬਿਲਕੁਲ। ਹਾਂਜੀ, ਟਾਂਡੇ ਦੇ ਲਾਗੇ, ਟਾਂਡਾ ਉੜਮੋੜ। ਤਾਂ ਗੱਲ ਇਹ ਆ ਟਾਂਡਾ ਕਿ ਉੜ ਇਹ ਤੋਂ ਹਾਂਜੀ, ਐਨਕਾਊਂਟਰ ਕਰਕੇ 2 ਸ਼ੂਟਰ ਜਿਹੜੇ ਆ ਉਹ ਕਾਬੂ ਕਰ ਲਏ ਗਏ ਆ। ਤੇ ਕਹਿਣ ਦਾ ਭਾਵ ਇਹੋ ਆ ਕਿ ਜੋ ਇਹ ਸਭ ਕੁਝ ਚੱਲ ਰਿਹਾ ਹੈ, ਸਮਝੋ ਬਾਹਰ ਆ, ਉੱਥੇ ਤੇ ਕਾਫੀ, ਜੇ ਤੁਸੀਂ ਵਿਜ਼ੂਅਲ ਦੇਖੇ ਹੋਣ ਗੁਰਪ੍ਰੀਤ, ਕਾਫੀ ਜ਼ਿਆਦਾ ਮਤਲਬ ਕਿ ਇੱਕ ਡਰਾਵਣਾ ਮਾਹੌਲ ਬਣ ਗਿਆ ਸੀ ਜਲੰਧਰ। ਔਰ ਉਹ ਜੀ, ਜੀ। ਤੁਸੀਂ ਹਾਂਜੀ ਜੀ, ਬਿਲਕੁਲ। ਉਹ ਪੰਪ ਤੇ ਮੌਜੂਦ ਸੀ ਜੀ। ਕਹਿੰਦੇ ਹਾਲੇ ਤੱਕ ਜੋ ਜਾਣਕਾਰੀ ਆਈ ਹੈ ਉਹ ਦੱਸਦੇ ਨੇ ਵੀ ਕਿਸੇ ਕਾਲਜ ਦੀ ਪ੍ਰਧਾਨਗੀ ਦਾ ਰੌਲਾ ਸੀ ਤੇ ਇਸੇ ਚੱਕਰ ਦੇ ਵਿੱਚ ਮੁੰਡੇ ਇਕੱਠੇ ਹੋਏ ਸੀ ਤੇ ਉੱਥੇ 13-14 ਰਾਉਂਡ ਫਾਇਰ ਹੋਏ ਨੇ ਕਹਿੰਦੇ। ਹਾਂਜੀ, 15 ਰਾਉਂਡ ਦੇ ਕਰੀਬ ਦੱਸਦੇ ਆ। ਤੇ ਕਹਿੰਦੇ ਆ ਕਿ ਮਤਲਬ ਕਿ ਆਮੋ ਸਾਹਮਣੇ ਗੋਲੀਆਂ ਚੱਲੀਆਂ। 2 ਦੀ ਹਾਲਤ ਗੰਭੀਰ ਆ, ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਤੇ ਫਿਰ ਬਾਅਦ ਦੇ ਵਿੱਚ ਜਿਨ੍ਹਾਂ ਨੇ ਉਹ ਮਤਲਬ ਕਿ ਗੋਲੀਆਂ ਗਾਲੀਆਂ ਚਲਾਈਆਂ, ਉਹਨਾਂ ਦੇ ਵਿੱਚੋਂ ਕੁਛ ਦਾ ਐਨਕਾਊਂਟਰ ਹੋਇਆ। ਤੇ ਜੀ, ਇੱਕ ਦੇ ਤੇ ਦੱਸਦੇ ਛਾਤੀ 'ਚ ਗੋਲੀ ਲੱਗੀ ਆ, ਦੂਸਰੇ ਦੇ ਮੋਢੇ 'ਚ ਗੋਲੀ ਲੱਗੀ ਹੈ, ਜਿਹੜੇ ਜ਼ਖਮੀ ਹੋਏ ਆ। ਤਾਂ ਦੇਖਦੇ ਆ ਜੀ, ਕਿ ਇੱਕ ਦਾ ਤੇ ਐਨਕਾਊਂਟਰ ਸ਼ਾਇਦ ਹੋਇਆ। ਗੱਲ ਇਹ ਆ ਕਿ ਐਨਕਾਊਂਟਰ ਤਾਂ ਹੁਣ ਹੋਣਗੇ ਗੁਰਪ੍ਰੀਤ। ਕਿਉਂ? ਜੀ, ਕਿਉਂਕਿ ਇਹ ਮਸਲਾ ਮਾਡਲ ਦਾ ਬਣਦਾ ਪਿਆ। ਜੀ, ਮਾਡਲ ਦਾ ਕਿਉਂ? ਕਿਉਂਕਿ ਜੇ ਤੁਸੀਂ ਵੇਖੋਗੇ ਯੂਪੀ ਤੇ ਪੰਜਾਬ ਦਾ ਇਲੈਕਸ਼ਨ ਇਕੱਠੇ ਹੋਣਾ ਹੈ। ਆਮ ਜੀ, ਆਦਮੀ ਪਾਰਟੀ ਨੇ ਯੂਪੀ 'ਚ ਵੀ ਜਾਣਾ ਹੈ, ਜੀ। ਇਸ ਦੀ ਮਦਦ ਕਰਨੀ ਹੈ, ਪਤਾ ਨਹੀਂ। ਪਰ ਉੱਥੇ ਇਸ ਗੱਲ ਨੂੰ ਲੈ ਕੇ ਬਹਿਸ ਹੋ ਸਕਦੀ ਹੈ ਇਨ ਫਿਊਚਰ। ਇਹ ਹੂੰ। ਮੁੱਦਾ ਬਣ ਸਕਦਾ ਹੈ ਕਿ ਦੇਖੋ, ਕਦੇ ਯੂਪੀ ਦੀ ਮਿਸਾਲ ਦਿੱਤੀ ਜਾਂਦੀ ਸੀ ਪੰਜਾਬ ਦੇ ਲਾਅ ਐਂਡ ਆਰਡਰ ਦੇ ਲਿਹਾਜ਼ ਨਾਲ ਕਿ ਯੂਪੀ ਵਾਲਾ ਇੱਥੇ ਕੰਮ ਹੋ ਰਿਹਾ ਜੀ। ਹੁਣ ਜੀ, ਉਹ ਦੇਣਗੇ ਇੱਥੋਂ ਦੀ ਮਿਸਾਲ ਕਿ ਵੇਖੋ, ਜਿੱਥੇ ਤਾਂ ਸਾਡਾ ਰਾਜ ਆ, ਤਾਂ ਉੱਥੇ ਗੁੰਡਾਗਰਦੀ ਐ ਢੱਕ ਕੇ ਰੱਖਦੀ ਮਰੂਦਾਂ ਦੀ ਰੇਹੜੀ। ਤੇ ਜੀ, ਜਿੱਥੇ ਗੈਰ ਭਾਜਪਾ ਸਰਕਾਰ ਆ ਪੰਜਾਬ ਦੀ, ਉੱਥੇ ਹਾਲਤ ਦੇਖ ਲਓ। ਤਾਂ ਜੀ, ਇਸ ਕਰਕੇ ਅਰਵਿੰਦ, ਮੈਂ ਤੁਹਾਨੂੰ ਸ਼ਾਇਦ ਪਹਿਲਾਂ ਹੀ ਦੱਸਤਾ ਸੀ ਕਿ ਐਨਕਾਊਂਟਰਾਂ ਦੀ ਤੇ ਹੁਣ ਤੁਸੀਂ ਦੇਖਣਾ ਝੜੀ ਲੱਗ ਜਾਏਗੀ। ਮੈਂ ਤੁਹਾਨੂੰ ਦੱਸਿਆ ਸੀ ਸ਼ਾਇਦ ਗੁਰਪ੍ਰੀਤ ਜੀ ਕੁਝ ਜੀ, ਹਫ਼ਤੇ ਪਹਿਲਾਂ, ਜੇ ਤੁਹਾਨੂੰ ਯਾਦ ਹੋਵੇ। ਤਾਂ ਇਹ ਸਾਰਾ ਕੁਝ ਹੋਣਾ ਹੀ ਸੀ, ਕਿਉਂਕਿ ਹੁਣ ਅਰਵਿੰਦ ਕੇਜਰੀਵਾਲ ਉਸ ਛਵੀ ਤੋਂ ਬਚਣ ਵਾਸਤੇ ਇਹ ਹੁਕਮ ਲਗਭਗ ਦੇ ਚੁੱਕੇ ਨੇ ਮੂੰਹ ਜ਼ਬਾਨੀ ਕਿ ਜਿੰਨੇ ਵੀ ਹੋ ਸਕਦੇ ਵੱਧ ਤੋਂ ਵੱਧ ਕਰੋ, ਵੀ ਡਰ ਜੀ। ਪਵੇ, ਢਹਿ ਪਵੇ। ਪਰ ਫਿਲਹਾਲ ਤੁਸੀਂ ਦੇਖੋ, ਰੋਜ਼ਾਨਾ ਐਨਕਾਊਂਟਰ ਹੋ ਰਿਹਾ, ਕਿਤੇ ਮਾਰਿਆ ਜਾ ਰਿਹਾ, ਕਿਤੇ ਪੈਂਚਰ ਕੀਤਾ ਜਾ ਰਿਹਾ ਗੋਲੀ ਲੱਤ 'ਚ ਮਾਰ ਕੇ। ਪਰ ਇਹ ਚੀਜ਼ਾਂ ਰੁਕ ਨਹੀਂ ਰਹੀਆਂ। ਜੀ। ਅੱਜ ਵਾਲੇ ਇੰਸੀਡੈਂਟ ਦੀ ਤਾਂ ਵੀਡੀਓ ਵੀ ਸਾਹਮਣੇ ਆਈ ਹੈ। ਉਹ ਪੈਂਚਰ ਕੀਤੇ ਨੌਜਵਾਨ ਨੂੰ ਜਦੋਂ ਗੱਡੀ ਦੇ ਵਿੱਚ ਬਿਠਾ ਰਹੇ ਨੇ, ਐਨ ਵੀਡੀਓ ਜਿੱਦਾਂ ਇੰਟੈਂਸ਼ਨਲੀ ਬਣਾਈ ਗਈ ਹੁੰਦੀ ਹੈ। ਹੂੰ, ਪਹਿਲਾਂ ਖੜੇ ਨੇ, ਜਦੋਂ ਵੀਡੀਓ ਹੂੰ, ਸ਼ੁਰੂ ਹੁੰਦੀ ਹੈ ਫੇਰ ਚੱਕ ਕੇ ਉਹਨੂੰ ਗੱਡੀ ਦੇ ਵਿੱਚ ਤੋਰ ਕੇ ਬਿਠਾਇਆ ਹੂੰ, ਜਾ ਰਿਹਾ ਹੈ। ਉਹ ਹੂੰ। ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਹਾਂ, ਹਾਲਾਤ ਨੇ ਬਿਲਕੁਲ। ਉਹ ਕਿ ਵੀਡੀਓ ਸ਼ਾਇਦ ਇਸੇ ਕਰਕੇ ਸ਼ੂਟ ਕੀਤਾ ਜਾਂਦਾ ਹੈ ਨਾ ਕਿ ਲੋਕਾਂ ਦੀਆਂ ਅੱਖਾਂ ਵੀ ਠੰਡੀਆਂ ਰਹਿਣ ਅਤੇ ਜੀ। ਅਪਰਾਧੀਆਂ ਨੂੰ ਵੀ ਇੱਕ ਮੈਸੇਜ ਆਵੇ ਕਿ ਜੇ ਤੁਸੀਂ ਕ੍ਰਾਈਮ ਕਰੋਗੇ ਤਾਂ ਅਸੀਂ ਤੁਹਾਨੂੰ ਗੋਲੀਆਂ ਮਾਰਾਂਗੇ। ਜੀ। ਇਹ ਤਾਂ ਚਲੋ ਖੈਰ, ਇਹ ਪੁਲਿਸ ਨੇ ਤਾਂ ਕਰਨਾ ਹੀ ਕਰਨਾ ਹੈ। ਇਹ ਤਾਂ ਆਕਾ ਜਿਹੜੇ ਉੱਪਰ ਬੈਠੇ ਹੋਏ ਨੇ ਉਹ ਆਪ ਕਹਿ ਦਿੰਦੇ ਨੇ ਵੀ ਭਾਈ ਆਹ ਕੁਝ ਅਸੀਂ ਕਰਨਾ ਹੈ। ਦੇਖੀ ਚਲੋ ਹੁਣ ਬਣਦਾ ਕੀ ਹੈ। ਇੱਥੇ ਪ੍ਰੋਗਰਾਮ ਦਾ ਹੁੰਦਾ ਜੀ ਸਮਾਂ ਸਮਾਪਤ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।